ਆਈਫੋਨ ਤੇ ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਤੇ ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 21 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਹੋਮ ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਇਹਨਾਂ ਨੂੰ ਕਾਲ ਕਰੋ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸੰਘਾ ਕਲੋਬਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਵਲਾ, ਅਮਰਜੀਤ ਸਿੰਘ ਦੋਸਾਂਝ, ਜਰਨੈਲ ਸਿੰਘ ਸਹੋਤਾ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਬਾਸੀ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨੇਸੀ, ਕੁਲਵਿੰਦਰ ਸਿੰਘ ਸਟਾਕਟਨ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਆ, ਟਰੇਜਰ ਸੈਕਟਰੀ ਮਨੂਚਿਨ, ਜਿਹੜੇ ਖਜ਼ਾਨਾ ਮੰਤਰੀ ਆਪਾਂ ਕਹਿ ਸਕਦੇ ਹਾਂ, ਅਤੇ ਮੀਡੋਜ਼ ਜਿਹੜੇ ਆ, ਦੋਨੋਂ ਹੀ ਕਾਂਗਰੈਸ਼ਨਲ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਮਿਲੇ ਤਾਂ ਕਿ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਅਗਲਾ ਕਰੋਨਾ ਵਾਇਰਸ ਬਜਟ ਪਲਾਨ ਆ ਉਹ ਉਹਨਾਂ ਨੂੰ ਦੱਸਿਆ ਜਾਵੇ। ਕਹਿੰਦੇ ਵੀ ਕਾਫੀ ਜਿਹੜਾ ਗੁੱਡ ਨਹੀਂ ਰਹੀ ਰਿਸੈਪਸ਼ਨ ਉਹਨਾਂ ਦੀ, ਅਤੇ ਕਿਉਂਕਿ ਵਾਈਟ ਹਾਊਸ ਦੀ ਕੋਸ਼ਿਸ਼ ਆ ਪੇਰੋਲ ਟੈਕਸ ਕੱਟ ਜਿਹੜਾ ਆ ਉਸ ਨੂੰ ਇਨਕਲੂਡ ਕੀਤਾ ਜਾਵੇ, ਜਿਹੜਾ ਨਵਾਂ ਸਟਿਮੂਲਸ ਪੈਕੇਜ ਆਣਾ ਉਹਦੇ ਵਿੱਚ। ਜੀ, ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਅਮਰੀਕਾ ਦੇ ਦੁਆਰਾ ਚਾਈਨਾ ਦੇ ਉੱਤੇ ਕ੍ਰਿਮੀਨਲ ਹੈਕਰਸ ਨੂੰ ਹਾਇਰ ਕਰਕੇ ਕੋਵਿਡ-19 ਦੀ ਵੈਕਸੀਨ ਰਿਸਰਚ ਆ ਉਸ ਨੂੰ ਚੋਰੀ ਕਰਨ ਦਾ ਜਿਹੜਾ ਦੋਸ਼ ਲਾਇਆ ਗਿਆ ਵੀ ਚਾਈਨਾ ਦੇ ਦੁਆਰਾ ਇਹਨਾਂ ਹੈਕਰਸ ਨੂੰ ਸਪਾਂਸਰ ਕੀਤਾ ਜਾ ਰਿਹਾ ਆ। ਇਸ ਮਾਮਲੇ ਦੇ ਵਿੱਚ ਜਸਟਿਸ ਡਿਪਾਰਟਮੈਂਟ ਦੇ ਦੁਆਰਾ 2 ਸਾਬਕਾ ਇੰਜੀਨੀਅਰਿੰਗ ਸਟੂਡੈਂਟਸ, ਉਹਨਾਂ ਨੂੰ ਚਾਰਜ ਵੀ ਜਿਹੜਾ ਉਹ ਕੀਤਾ ਗਿਆ ਆ, ਜਿਨ੍ਹਾਂ ਨੇ ਹੈਕਿੰਗ ਜਿਹੜੀ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਆ ਹਾਈਟੈਕ ਮੈਨੂਫੈਕਚਰਿੰਗ, ਫਾਰਮਾਸਿਊਟੀਕਲ ਅਤੇ ਗੇਮਿੰਗ ਸੌਫਟਵੇਅਰ ਡਿਵੈਲਪਮੈਂਟ ਦੇ ਨਾਲ, ਜਿਸ ਦੇ ਜ਼ਰੀਏ ਇਹ ਕਿਤੇ ਨਾ ਕਿਤੇ ਕੋਵਿਡ-19 ਦੀ ਵੈਕਸੀਨਸ ਅਤੇ ਉਸ ਦੀਆਂ ਟਰੀਟਮੈਂਟਸ ਦੇ ਬਾਰੇ ਜਿਹੜੀਆਂ ਬਾਇਓਟੈਕ ਫਰਮਸ ਆ ਉਹਨਾਂ ਨੂੰ ਹੈਕ ਕਰਕੇ ਉਹ ਕਹਿ ਲਓ ਵੀ ਇਨਫੋਰਮੇਸ਼ਨ ਆ, ਜਾਣਕਾਰੀ ਆ, ਉਹ ਚੋਰੀ ਉੱਥੋਂ ਕਰਨਾ ਚਾਹੁੰਦੇ ਸੀਗੇ। ਇਹ ਡਿਫੈਂਡੈਂਟਸ ਜਿਹੜੇ ਇਸ ਵਿੱਚ ਦੱਸੇ ਜਾ ਰਹੇ ਆ, ਕਹਿੰਦੇ ਵੀ ਉਹਨਾਂ ਨੇ ਆਪਣੇ ਪ੍ਰੋਫਿਟ ਦੇ ਲਈ ਤਾਂ ਇਹ ਹੈਕ ਜਿਹੜੇ ਉਹ ਕੀਤੇ ਆ, ਪਰ ਕਹਿੰਦੇ ਨਾਲ ਹੀ ਚਾਈਨੀਜ਼ ਮਿਨਿਸਟਰੀ ਆਫ ਸਟੇਟ ਸਿਕਿਉਰਿਟੀ MSS, ਜਿਹੜੀ ਉਹਨਾਂ ਦੀ ਇੱਕ ਸਿਵਿਲੀਅਨ ਸਪਾਈ ਏਜੰਸੀ ਹੈਗੀ ਆ, ਜਿਹੜੀ ਕਾਊਂਟਰ ਇੰਟੈਲੀਜੈਂਸ ਉੱਥੇ ਕਰਦੀ ਆ, ਫੋਰਨ ਇੰਟੈਲੀਜੈਂਸ ਅਤੇ ਡੋਮੈਸਟਿਕ ਪੋਲੀਟੀਕਲ ਸਿਕਿਉਰਿਟੀ ਜਿਹੜੀ ਕਰਦੀ ਆ, ਉਹਨਾਂ ਦੀ ਇਹਨਾਂ ਨੂੰ ਜਿਹੜੀ ਮਦਦ ਆ ਉਹ ਦਿੱਤੀ ਜਾ ਰਹੀ ਸੀ। ਇਸ ਮਾਮਲੇ ਦੇ ਵਿੱਚ ਲੀ ਜ਼ਿਓਗ ਅਤੇ ਡੋਂਗ ਜ਼ਿਆਜ਼ੀ, ਇਹਨਾਂ ਦੇ ਉੱਤੇ 11 ਵੱਖ-ਵੱਖ ਜਿਹੜੇ ਦੋਸ਼ ਆ ਉਹ ਨਿਰਧਾਰਿਤ ਕੀਤੇ ਗਏ ਆ, ਅਤੇ ਕਹਿੰਦੇ ਵੀ ਇੱਕ ਵਾਈਡ ਰੇਂਜਿੰਗ ਕਾਫੀ ਵੱਡੇ ਪੱਧਰ ਦੇ ਉੱਤੇ ਇਸ ਕੌਨਸਪੀਰੇਸੀ ਇਹ ਇਹਨਾਂ ਦੇ ਦੁਆਰਾ ਰਚੀ ਜਾ ਰਹੀ ਸੀਗੀ ਵੀ ਇਹ ਕੰਪਿਊਟਰ ਹੈਕ ਕਰਕੇ ਟੈਰਾਬਾਈਟਸ ਆਫ ਟਰੇਡ ਸੀਕਰਟ ਅਤੇ ਹੋਰ ਡਾਟਾ ਜਿਹੜਾ ਆ ਇਹਨਾਂ ਨੂੰ ਚੋਰੀ ਕਰਕੇ ਉਹਨਾਂ ਤੱਕ ਜਿਹੜਾ ਉਹ ਪਹੁੰਚਾ ਸਕਦੇ ਆ। ਸੋ ਕਹਿੰਦੇ ਵੀ ਜਿਹੜੀਆਂ ਕੰਪਨੀਆਂ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਦਾ ਨਾਮ ਤਾਂ ਜੇ ਜ਼ਿਕਰ ਨਹੀਂ ਕੀਤਾ, ਪਰ ਕਹਿੰਦੇ ਕੈਲੀਫੋਰਨੀਆ, ਮੈਰੀਲੈਂਡ, ਵਾਸ਼ਿੰਗਟਨ ਅਤੇ ਵਾਸ਼ਿੰਗਟਨ ਸਟੇਟ, ਟੈਕਸਸ, ਵਰਜੀਨੀਆ ਅਤੇ ਮੈਸੇਚਿਊਸਟਸ ਦੀਆਂ ਇਹਨਾਂ ਕੰਪਨੀਆਂ ਦੇ ਉੱਤੇ ਇਹਨਾਂ ਨੇ ਹੈਕਿੰਗ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਸੀ। ਕਹਿੰਦੇ ਵੀ ਇਹ ਉਹੀ ਹੈਕਰਸ ਨੇ ਜਿਨ੍ਹਾਂ ਨੇ ਕੁਛ ਸਮਾਂ ਪਹਿਲਾਂ ਬ੍ਰਿਟਿਸ਼ ਦੀ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਫਰਮ ਅਤੇ ਇੱਕ ਸਪੈਨਿਸ਼ ਡਿਫੈਂਸ ਕੰਟਰੈਕਟਰ ਅਤੇ ਆਸਟ੍ਰੇਲੀਅਨ ਸੋਲਰ ਇੰਜੀਨੀਅਰਿੰਗ ਕੰਪਨੀ ਆ, ਉਹਨਾਂ ਨੂੰ ਵੀ ਇਹਨਾਂ ਨੇ ਹੈਕ ਕੀਤਾ ਸੀ। ਅੱਜ ਤੋਂ ਹਰਜੋਤ ਸਿੰਘ ਜੀ, ਪਿਛਲੇ ਹਫਤੇ ਦੇ ਵਿੱਚ UK ਦੇ ਦੁਆਰਾ ਵੀ ਅਤੇ ਕੈਨੇਡਾ ਅਤੇ US ਤਿੰਨਾਂ ਦੇ ਦੁਆਰਾ ਜਿਹੜਾ ਆ ਇਹ ਦੋਸ਼ ਚਾਈਨਾ ਦੇ ਉੱਤੇ ਲਾਏ ਗਏ ਸੀ ਵੀ ਇਹ ਜਿਹੜੇ ਆ ਜਾਣਬੁੱਝ ਕੇ ਹੈਕਿੰਗ ਦੇ ਜ਼ਰੀਏ ਜਿਹੜੀ ਆ ਵੈਕਸੀਨ ਰਿਸਰਚ ਚੋਰੀ ਜਿਹੜੀ ਆ ਉਹ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਕਰ ਰਹੇ ਆ।
ਤੇ ਹੁਣ ਇਸ ਮਾਮਲੇ ਦੇ ਵਿੱਚ ਇੰਡਾਈਟਮੈਂਟ ਵੀ ਜਿਹੜੀ ਉਹ ਸਾਹਮਣੇ ਆਈ ਆ, ਕੁਝ ਲੋਕਾਂ ਦੀ ਗ੍ਰਿਫਤਾਰੀ ਤੇ ਉਹਨਾਂ ਉੱਤੇ ਜਿਹੜੇ ਚਾਰजेस ਆ ਵਿਸ਼ੇਸ਼ ਤੌਰ ਦੇ ਉੱਤੇ ਲਾਏ ਗਏ ਨੇ। ਇਹ ਬੜਾ ਇੱਕ ਸੰਗੀਨ ਮਾਮਲਾ ਜਿਹੜਾ ਉਹ ਬਣ ਰਿਹਾ ਆ ਤੇ ਖਾਸ ਕਰਕੇ ਅਮਰੀਕਾ ਤੇ ਚੀਨ ਦੇ ਦਰਮਿਆਨ ਲਗਾਤਾਰ ਰਿਸ਼ਤਿਆਂ ਦੇ ਵਿੱਚ ਵੱਧ ਰਹੀ ਖਟਾਸ ਦੇ ਵਿੱਚ ਇੱਕ ਹੋਰ ਕੜੀ ਸਾਬਤ ਹੋ ਸਕਦੀ ਆ। ਅਗਲੀ ਖਬਰ ਵੱਲ ਚਲੀਏ। ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹ ਆਪਣੀ ਨਵੀਂ ਪਲਾਨ $775 ਬਿਲੀਅਨ ਦੀ ਯੂਨੀਵਰਸਲ ਚਾਈਲਡ ਕੇਅਰ ਫੰਡਿੰਗ ਤੇ ਇਨ ਹੋਮ ਐਲਡਰ ਕੇਅਰ ਵਾਸਤੇ ਦੱਸਣ ਅੱਜ ਜਾ ਰਹੇ ਆ। ਉਹ ਕਹਿੰਦੇ ਵੀ ਜੇ ਉਹ ਪ੍ਰੈਜ਼ੀਡੈਂਟ ਬਣਦੇ ਆ ਤੇ ਸਾਡੀ ਜਿਹੜੀ ਆ ਪਲਾਨ ਇਹ ਹੋਊਗੀ। ਅੱਜ ਸ਼ਾਮ ਨੂੰ ਉਹਨਾਂ ਨੇ ਇਹ ਪਲਾਨ ਅਨਾਊਂਸ ਕਰਨੇ ਆ। ਚਾਈਲਡ ਕੇਅਰ ਸੈਂਟਰਸ ਕਹਿੰਦੇ ਵੀ 50 ਸਾਲਾਂ ਤੋਂ ਘੱਟ ਏਜ ਦੇ ਬੱਚਿਆਂ ਲਈ 21st ਸੈਂਚੁਰੀ ਕੇਅਰ ਗਿਵਿੰਗ ਤੇ ਐਜੂਕੇਸ਼ਨ ਵਰਕਫੋਰਸ ਪਲਾਨ ਹੋਊਗੀ। ਇਸੇ ਤਰ੍ਹਾਂ ਜਿਹੜੇ ਓਲਡਰ ਪੀਪਲ ਆ ਜਾਂ ਡਿਸੇਬਲਡ ਆ ਉਹਨਾਂ ਨੂੰ ਘਰਾਂ ਦੇ ਵਿੱਚ ਰੱਖਣ ਲਈ ਜਿਹੜੀ ਪੈਸੇ ਇਹਦੇ 'ਚ ਇਨਕਲੂਡ ਹੋਣਗੇ। ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਵੀ ਚਾਈਲਡ ਕੇਅਰ ਦੀ ਜੋ ਸਰਵਿਸਿਜ਼ ਕਰਦੇ ਹੈਗੇ ਆ ਉਹਨਾਂ ਦੀ ਜਿਹੜੀ ਆ ਪੇ ਆ ਉਹ ਵੀ ਕਾਫੀ ਵਧਾਈ ਜਾਏਗੀ। ਜੀ ਤੇ ਅਜੋਤ ਸਿੰਘ ਜੀ, ਜਿੱਦਾਂ ਤੁਸੀਂ ਦੱਸਿਆ ਸੀਗਾ ਵੀ ਮਨੂਚਿਨ ਹੁਣੀ ਤੇ ਬਾਕੀ ਮੈਡਲਸ ਜਿਹੜੇ ਉਹ ਮਿਲੇ ਆ ਵੱਖ-ਵੱਖ ਜਿਹੜੇ ਲੀਡਰਸ ਉਹਨਾਂ ਨੂੰ, ਇਸੇ ਦੇ ਉੱਤੇ ਜਿਹੜੀ ਆ ਨੈਂਸੀ ਪਲੋਸੀ ਜਿਹੜੀ ਹਾਊਸ ਦੀ ਸਪੀਕਰ ਆ ਉਸਨੇ ਆਖਿਆ ਵੀ ਵਾਈਟ ਹਾਊਸ ਦੇ ਅਧਿਕਾਰੀ ਤੇ ਉਹਨਾਂ ਦੇ ਦਰਮਿਆਨ ਬੇਸਿਕਲੀ ਡੈਮੋਕ੍ਰੇਟਸ ਦੇ ਦਰਮਿਆਨ ਸਮਝੌਤਾ ਹੋਣਾ ਸੰਭਵ ਹੋ ਸਕਦਾ ਆ। ਤੇ ਕਹਿੰਦੇ ਵੀ ਉਹਨਾਂ ਦਾ ਪਲਾਨ ਇਹ ਹੈਗਾ ਵੀ ਇਸ ਹਫਤੇ ਦੇ ਅਖੀਰ ਤੱਕ ਇਹ ਨਵੇਂ ਜਿਹੜਾ ਕਰੋਨਾ ਵਾਇਰਸ ਸਟਿਮੂਲਸ ਪਲਾਨ ਆ ਉਸ ਦੇ ਉੱਤੇ ਰਜਾਮੰਦੀ ਜਿਹੜੀ ਉਹ ਹੋ ਜਾਵੇ। ਇਹ ਜਿੱਦਾਂ ਤੁਸੀਂ ਕੱਲ੍ਹ ਵੀ ਦੱਸ ਰਹੇ ਸੀਗੇ ਵੀ ਇਹ ਆਉਂਦਾ ਜਿਹੜਾ ਸ਼ਨੀਚਰਵਾਰ ਆ ਇਹ ਅਖੀਰਲਾ ਦਿਨ ਹੈਗਾ ਆ ਤੇ ਜੇ ਉਦੋਂ ਤੱਕ ਨਵਾਂ ਬਿੱਲ ਜਾਂ ਕੋਈ ਸਟਿਮੂਲਸ ਪੈਕੇਜ ਨਵਾਂ ਐਲਾਨਿਆ ਨਹੀਂ ਗਿਆ ਤੇ ਜਿਹੜੇ ਅਨਇੰਪਲੋਇਮੈਂਟ ਬੈਨੀਫਿਟਸ ਆ ਉਹ ਫਿਰ ਇੱਥੇ ਸਮਾਪਤ ਹੋ ਜਾਣਗੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਦੇਖਣਾ ਪਊਗਾ ਵੀ ਮੁੜ ਦੁਬਾਰਾ ਜਿੱਦਾਂ ਕਿੱਦਾਂ ਚਾਲੂ ਹੁੰਦੇ ਆ। ਹੁਣ ਜੇ ਇਹਨਾਂ ਨੇ ਕਿਹਾ ਵੀ ਆਲਰੇਡੀ ਕਹਿ ਰਹੇ ਵੀ ਇਹ ਹਫਤੇ ਦੇ ਅਖੀਰ ਤੱਕ ਸੋਚ ਰਹੇ ਆ ਤੇ ਇਹਦਾ ਮਤਲਬ ਆ ਵੀ ਵਿੱਚ ਜੇ ਕਿਤੇ ਮਾੜੀ ਮੋਟੀ ਵੀ ਊਚ ਨੀਚ ਇੱਕ ਹਿਸਾਬ ਦੇ ਨਾਲ ਇੱਕ ਦੂਜੇ ਦੀ ਗੱਲ ਇਹਨਾਂ ਨੂੰ ਨਹੀਂ ਚੰਗੀ ਲੱਗੀ ਤਾਂ ਫਿਰ ਇਹ ਇੱਕ ਹਿਸਾਬ ਦੇ ਨਾਲ ਡੈਡਲਾਈਨ ਆ ਇਹਨਾਂ ਨੇ ਜਿਹੜੀ ਮਿਸ ਉਹ ਕਰਨੀ ਆ। ਤੇ ਜਿੱਦਾਂ ਮੈਂ ਕੱਲ੍ਹ ਵੀ ਕਹਿ ਰਿਹਾ ਸੀ, ਅਚੰਭੇ ਵਾਲੀ ਗੱਲ ਇਹ ਹੋਊਗੀ ਵੀ ਜੇ ਵਾਕਿਆ ਹੀ ਆਪਣੇ ਜਿਹੜੇ ਭੇਦਭਾਵ ਭੁਲਾ ਕੇ ਤੇ ਲੋਕਾਂ ਦੀ ਭਲਾਈ ਵਾਲੇ ਪਾਸੇ ਨੂੰ ਕੰਮ ਕਰਨਗੇ, ਨਹੀਂ ਤਾਂ ਅਚੰਭਾ ਇਸ ਗੱਲੋਂ ਨਹੀਂ ਹੋਣਾ ਵੀ ਇਹਨਾਂ ਨੇ ਡੈਡਲਾਈਨ ਜਿਹੜੀ ਉਹ ਮਿਸ ਕਰ ਗਏ ਹੈਗੇ ਆ। ਕਾਂਗਰਸ ਦੀ ਇਸ ਟਾਈਮ ਅਪਰੂਵਲ ਰੇਟਿੰਗ ਜੇ ਹਰਜੋਤ ਸਿੰਘ ਜੀ ਦੇਖਿਆ ਜਾਵੇ ਤਾਂ ਲੋਕਾਂ ਦੇ ਵਿੱਚ ਬੜੇ ਹੀ ਨੀਵੇਂ ਪੱਧਰ ਦੇ ਉੱਤੇ ਜਿਹੜੀ ਇਸ ਟਾਈਮ ਲੋਕ ਕਾਂਗਰਸ ਦੇ ਵਿੱਚ ਚਾਹੇ ਉਹ ਡੈਮੋਕਰੇਟ ਨੇ ਤੇ ਚਾਹੇ ਉਹ ਰਿਪਬਲਿਕਨ ਨੇ ਉਹਨਾਂ ਨੂੰ ਜਿਹੜਾ ਸਹੀ ਤਰੀਕੇ ਨਾਲ ਕੰਮ ਕਰਦੇ ਹੋਏ ਜਿਹੜਾ ਉਹ ਬਹੁਤੀ ਹੱਲਾਸ਼ੇਰੀ ਉਹ ਨਹੀਂ ਦਿੰਦੇ ਹੈਗੇ। ਅਗਲੀ ਖਬਰ ਵੀ ਇਕੋਨਮੀ ਦੇ ਨਾਲ ਰਿਲੇਟਡ ਆ। ਯੂਰਪੀਅਨ ਯੂਨੀਅਨ ਦੇ ਜਿੰਨੇ ਵੀ ਲੀਡਰਸ ਆ ਉਹਨਾਂ ਨੇ ਇਕੱਠੇ ਹੋ ਕੇ $2 ਟ੍ਰਿਲੀਅਨ ਦਾ ਜਿਹੜਾ ਪੈਕੇਜ ਆ ਉਹ ਰਲ ਕੇ ਜਿਹੜਾ ਪਾਸ ਕੀਤਾ ਹੈਗਾ। ਕਹਿੰਦੇ ਵੀ $390 ਬਿਲੀਅਨ ਜਿਹੜੀਆਂ ਗ੍ਰਾਂਟਸ ਦਿੱਤੀਆਂ ਜਾਊਗੀਆਂ ਅਤੇ ਬਾਕੀ ਦੇ ਲੋਨਸ ਬਿਜ਼ਨਸਿਸ ਨੂੰ ਦਿੱਤੇ ਜਾਊਗੇ। ਆਉਣ ਵਾਲੇ ਸਮੇਂ 'ਚ ਜੇ ਕੋਈ ਇੱਦਾਂ ਦਾ ਕ੍ਰਾਈਸਿਸ ਆਉਂਦਾ ਆ ਉਸ ਨੂੰ ਸੇਵ ਕਰਨ ਦੇ ਲਈ ਵੀ ਜਿਹੜੇ ਪੈਸੇ ਰੱਖੇ ਗਏ ਆ। ਕਹਿੰਦੇ ਵੀ ਯੂਰਪੀਅਨ ਯੂਨੀਅਨ ਦੇ ਸਾਰੀਆਂ ਸਟੇਟਸ ਜਿਹੜੀਆਂ ਉਹਨਾਂ ਨੇ ਇਹ ਸ਼ੋਅ ਕਰ ਦਿੱਤਾ ਹੈ ਵੀ ਯੂਰਪ ਸਟਰੋਂਗ ਆ ਅਤੇ ਯੂਰਪ ਯੂਨਾਈਟਡ ਆ। ਇਹ ਯੂਰਪ ਕੌਂਸਲ ਦੇ ਪ੍ਰੈਜ਼ੀਡੈਂਟ ਚਾਰਲਸ ਮਿਸ਼ੈਲ ਜਿਹੜੇ ਆ ਉਹਨਾਂ ਨੇ ਦੱਸਿਆ ਹੈਗਾ ਆ। ਉੱਥੇ ਵੀ ਕਹਿੰਦੇ ਜਿਹੜਾ ਗ੍ਰੇਟ ਡਿਪਰੈਸ਼ਨ ਆਇਆ ਸੀ ਉਹ ਤੋਂ ਬੁਰਾ ਹਾਲ ਯੂਰਪ ਦੇ ਵਿੱਚ ਹੋਇਆ ਆ। ਬਿਜ਼ਨਸਿਸ ਬਹੁਤ ਸ਼ਟ ਡਾਊਨ ਆ। ਸੋ ਪੁਰਾਣੇ ਬਿਜ਼ਨਸਿਸ ਨੂੰ ਪਿਕ ਕਰਨ ਦੇ ਲਈ ਗ੍ਰਾਂਟਸ ਦਿੱਤੀਆਂ ਜਾਣਗੀਆਂ, ਲੋਨ ਦਿੱਤੇ ਜਾਊਗੇ। ਫਿਊਚਰ ਦੇ ਵਿੱਚ ਆਉਣ ਵਾਲਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਡਿਜ਼ਾਸਟਰ ਆ ਉਸ ਤੋਂ ਬਚਣ ਦੇ ਲਈ ਪੈਸੇ ਰੱਖੇ ਜਾਣਗੇ। ਜੀ ਉੱਧਰ ਨਾਲ ਹੀ ਆਪਾਂ ਸਟਿਮੂਲਸ ਜਿਹੜੇ ਪੈਕੇਜ ਉਸ ਦੇ ਉੱਤੇ ਗੱਲ ਕਰਦੇ ਜਾਈਏ। ਮੈਜੋਰਟੀ ਲੀਡਰ ਮਿਚ ਮਕੋਨਲ ਉਹਨਾਂ ਨੇ ਕਿਹਾ ਵੀ ਜਿਹੜੇ ਸੈਨੇਟ ਦੇ GOP ਦੇ ਸੈਨੇਟਰਸ ਹੈਗੇ ਆ, GOP ਸੈਨੇਟਰਸ ਉਹ ਇਸ ਇੱਕ ਹੋਰ ਰਾਊਂਡ ਆਫ ਸਟਿਮੂਲਸ ਚੈੱਕਸ ਆ ਉਸ ਨੂੰ ਉਹ ਸਪੋਰਟ ਕਰ ਰਹੇ ਆ। ਇਸ ਜਿਹੜੀ ਗੱਲ ਨੂੰ ਲੈ ਕੇ ਡਾਇਰੈਕਟ ਪੇਮੈਂਟਸ ਜਾਂ ਸਟਿਮੂਲਸ ਚੈੱਕਸ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨੇ ਵੀ ਆਪਣਾ ਜਿਹੜਾ ਇਸ ਦੇ ਵਿੱਚ ਸਾਥ ਉਹ ਦੱਸਿਆ ਸੀਗਾ ਵੀ ਉਹ ਵੀ ਇਸ ਵੱਲ ਨੂੰ ਜਿਹੜਾ ਉਹ ਹੋਊਗਾ। ਅਤੇ ਉੱਦਾਂ ਕਹਿੰਦੇ ਵੀ ਜਿਹੜੇ ਬਹੁਤੇ ਰਿਪਬਲਿਕਨਸ ਆ ਜਿਹੜਾ ਇਨਕਮ ਲੈਵਲ ਥ੍ਰੈਸ਼ ਹੋਲਡ ਕੁਆਲੀਫਾਈ ਕਰਨ ਦੇ ਲਈ ਇਸ ਨੂੰ ਆ ਉਹ ਘਟਾਉਣਾ ਚਾਹੁੰਦੇ ਨੇ। ਪਹਿਲੇ ਜਿਹੜੇ ਕੇਅਰਸ ਬਿੱਲ ਦੇ ਵਿੱਚ $99,000 ਤੱਕ ਜਿਹੜਾ ਇੱਕ ਕੈਪ ਸੀਗੀ, ਉਸ ਤੋਂ ਉੱਤੇ ਵਾਲਿਆਂ ਨੂੰ ਜਿਹੜਾ ਨਹੀਂ ਸੀ। 75,000 ਜਿਹੜਾ ਸਿੰਗਲ ਪਰਸਨ ਆ ਅਤੇ ਫਿਰ 1.5 ਲੱਖ ਆਈ ਥਿੰਕ ਜਿਹੜਾ ਆ ਉਹ ਫੈਮਿਲੀ ਆਫ 2 ਜਿਹੜੇ ਮੀਆਂ ਬੀਬੀ ਇਕੱਠੇ ਜਿਹੜੇ ਉਹ ਕਰਦੇ ਆ। ਸੋ ਉਸ ਦੇ ਹਿਸਾਬ ਦੇ ਨਾਲ ਸੀ, ਪਰ ਇਹ ਥੋੜ੍ਹਾ ਜਿਹਾ ਹੇਠਾਂ ਲੈ ਕੇ ਆਉਣਾ ਚਾਹੁੰਦੇ ਆ। ਸੈਨੇਟ ਫਲੋਰ ਦੇ ਉੱਤੇ ਕੱਲ੍ਹ ਜਦ ਇਹ ਆਪਣਾ ਭਾਸ਼ਣ ਦੇ ਰਹੇ ਸੀ
ਉਸ ਦੇ ਵਿੱਚ ਉਹਨਾਂ ਨੇ ਇਸ ਦੇ ਬਾਰੇ ਜਿਹੜਾ ਉਹ ਜ਼ਿਕਰ ਕੀਤਾ ਆ। ਕੱਲ੍ਹ ਸਟੀਵਨ ਮਨੂਚਿਨ ਉਹਨਾਂ ਨੇ ਕਿਹਾ ਵੀ ਘੱਟੋ ਘੱਟ $1 ਟ੍ਰਿਲੀਅਨ ਦਾ ਇਹ ਪੈਕੇਜ ਹੋ ਸਕਦਾ ਆ, ਪਰ ਹਾਊਸ ਦੇ ਵਿੱਚ ਜਿਹੜਾ ਕਈ ਹਫ਼ਤੇ ਪਹਿਲਾਂ ਇਹ ਉਹਨਾਂ ਨੇ ਆਪਣੇ ਵੱਲੋਂ ਦੂਜਾ ਕੇਅਰਸ ਐਕਟ ਜਿਹੜਾ ਉਹ ਪਾਸ ਕੀਤਾ ਹੋਇਆ ਆ, ਜਿਸ ਦੇ ਵਿੱਚ ਜਿਹੜੇ ਕੰਮ ਦੇ ਉੱਤੇ ਗਏ ਲੋਕਾਂ ਦੇ ਲਈ ਹੀਰੋਜ਼ ਫੰਡ ਵੀ ਉਸ ਦੇ ਵਿੱਚ ਇਨਕਲੂਡਡ ਸੀਗਾ। ਅਨਇੰਪਲੋਇਮੈਂਟ ਬੈਨੀਫਿਟਸ ਜਿਹੜੇ ਸੀਗੇ ਉਹਨਾਂ ਨੂੰ ਐਕਸਪੈਂਡ ਜਿਹੜਾ ਉਸ ਦੇ ਵਿੱਚ ਕੀਤਾ ਹੋਇਆ ਸੀ। ਉਹ 3 ਟ੍ਰਿਲੀਅਨ ਤੋਂ ਵੱਧ ਦੀ ਕੀਮਤ ਦਾ ਉਹ ਜਿਹੜਾ ਦੂਜਾ ਕੇਅਰਸ ਪੈਕੇਜ ਇੱਕ ਹਿਸਾਬ ਦੇ ਨਾਲ ਸੀਗਾ। ਸੋ ਹੁਣ ਦੇਖਦੇ ਹਾਂ ਵੀ ਇਹ ਜਿਹੜੇ ਸੈਨੇਟਰਸ ਹੈਗੇ, ਖਾਸ ਕਰਕੇ ਰਿਪਬਲਿਕਨਸ, ਕਿਉਂਕਿ ਉਹਨਾਂ ਦੀ ਮੈਜੋਰਟੀ ਆ ਇੱਥੇ, ਉਹ ਕੀ ਇਸ ਦੇ ਵਿੱਚ ਤਬਦੀਲੀਆਂ ਕਰਕੇ ਕਿਹੜੀਆਂ ਨਵੀਆਂ ਚੀਜ਼ਾਂ ਆ ਇਸ ਦੇ ਵਿੱਚ ਹੋਰ ਲੈ ਕੇ ਆਉਂਦੇ ਹੈਗੇ ਆ। ਤੇ ਡਾਇਰੈਕਟ ਪੇਮੈਂਟਸ ਦੇ ਹੱਕ ਦੇ ਵਿੱਚ ਹੈਗੇ ਨੇ ਸੈਕਿੰਡ ਰਾਊਂਡ ਦੇ ਵਿੱਚ, ਪਰ ਇਹ ਨਹੀਂ ਪਤਾ ਵੀ ਹੁਣ ਕੁਆਲੀਫਿਕੇਸ਼ਨ ਜਿਹੜੀਆਂ ਗਰਾਊਂਡਸ ਆ ਉਹ ਕਿੰਨੀਆਂ ਜਿਹੜੀਆਂ ਪਹਿਲੋਂ ਦੇ ਨਾਲੋਂ ਘਟਾਈਆਂ ਜਾਣਗੀਆਂ। ਅਗਲੀ ਖਬਰ, ਜਿਹੜੇ ਜੋ ਬਾਈਡਨ ਆ ਉਹਨਾਂ ਨੇ ਜੋ ਪਿਕ ਕਰਨਾ ਹੈਗਾ ਆਪਣਾ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ, ਉਹਦੇ ਸੰਬੰਧ ਦੇ ਵਿੱਚ ਕਹਿੰਦੇ ਉਹਨਾਂ ਨੇ ਕੱਲ੍ਹ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਵੀ 4 ਕਾਲੇ ਮੂਲ ਦੀ ਜਿਹੜੀਆਂ ਲੇਡੀਜ਼ ਆ ਉਹਨਾਂ ਦੇ ਨਾਮ ਮੈਂ ਪਿਕ ਕੀਤੇ ਆ ਅਤੇ 4 ਦੇ ਵਿੱਚੋਂ ਇੱਕ ਕੈਂਡੀਡੇਟ ਹੋ ਸਕਦੀ ਆ ਵਾਈਸ ਪ੍ਰੈਜ਼ੀਡੈਂਟ ਦੇ ਲਈ। ਬਾਈਡਨ 77 ਸਾਲਾਂ ਦੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਜੇ ਉਹ ਜਿੱਤਦੇ ਆ ਅਤੇ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਲੁੱਕ ਲਾਈਕ ਅਮਰੀਕਾ ਹੋਊਗਾ। ਜਿਹੜੇ ਨਾਮ ਉਹਨਾਂ ਦੇ ਵਿੱਚ ਆ ਰਹੇ ਆ, ਸੈਨੇਟਰ ਕਮਲਾ ਦੇਵੀ ਹੈਰਿਸ, ਅਟਲਾਂਟਾ ਦੇ ਮੇਅਰ ਕੇਸ਼ਾ ਲੈਂਸ ਬੌਟਮਸ, ਫਾਰਮਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੂਜ਼ਨ ਰਾਈਸ, ਸੈਨੇਟਰ ਟੈਮੀ ਡਕਵਰਥ ਅਤੇ ਫਲੋਰੀਡਾ ਦੇ ਰਿਪਰੈਜ਼ੈਂਟੇਟਿਵ ਬੈਲ ਡੈਮਿੰਗਸ, ਇਹਨਾਂ ਦੇ ਨਾਮ ਵਿੱਚ ਆ ਰਹੇ ਹੈਗੇ ਆ। ਪਰ ਕੈਲੀਫੋਰਨੀਆ ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਪ੍ਰੋਗਰੈਸਿਵ ਡੈਮੋਕ੍ਰੇਟਸ ਆ ਉਹਨਾਂ ਨੇ ਆਲਰੇਡੀ ਕਮਲਾ ਹੈਰਿਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਆ। ਕੱਲ੍ਹ ਵੀ ਆਪਾਂ ਖਬਰਾਂ 'ਚ ਦੱਸਿਆ ਸੀ, ਇੱਕ ਲੈਟਰ ਇਸ਼ੂ ਕੀਤਾ ਗਿਆ ਆ ਕਾਂਗਰਸ ਵੂਮਨ ਜਿਹੜੀ ਹੈਗੀ ਬਾਰਬਰਾ ਲੀ ਅਤੇ ਕੈਰਨ ਵਾਸ ਕੈਲੀਫੋਰਨੀਆ ਤੋਂ, ਅਤੇ ਇਸੇ ਤਰ੍ਹਾਂ ਓਹਾਇਓ ਤੋਂ ਇੱਕ ਸੈਨੇਟਰ ਨੀਨਾ ਟਰਨਰ, ਉਹਨਾਂ ਨੇ 145 ਜਿਹੜੇ ਡੈਲੀਗੇਟਸ ਹੈਗੇ ਆ ਕੈਲੀਫੋਰਨੀਆ ਦੇ ਵਿੱਚ ਬਰਨੀ ਸੈਂਡਰਸ ਦੇ 153 ਵਿੱਚੋਂ ਉਹਨਾਂ ਨੇ ਲੈਟਰ ਲਿਖ ਕੇ ਭੇਜਿਆ ਆ ਡੈਮੋਕ੍ਰੇਟਿਕ ਨੈਸ਼ਨਲ ਪਾਰਟੀ ਨੂੰ ਅਤੇ ਜੋ ਬਾਈਡਨ ਦੀ ਜਿਹੜੀ ਕੈਂਪੇਨ ਸਟਾਫ ਆ ਵੀ ਕਮਲਾ ਹੈਰਿਸ ਦਾ ਨਾਮ ਵਾਈਸ ਪ੍ਰੈਜ਼ੀਡੈਂਟ ਦੇ ਲਈ ਪਿਕ ਨਹੀਂ ਹੋਣਾ ਚਾਹੀਦਾ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਮੈਰੀਅਟ ਜਿਹੜਾ ਕਿ ਵਿਸ਼ਵ ਦਾ ਸਭ ਤੋਂ ਵੱਡੀ ਹੋਟਲ ਚੇਨ ਹੈਗੀ ਆ, ਉਹਨਾਂ ਨੇ ਇਹ ਹੁਣ ਆਖ ਦਿੱਤਾ ਆ ਵੀ ਜਿਹੜੇ ਵੀ ਕਸਟਮਰਸ ਉਹਨਾਂ ਦੇ 7300 ਤੋਂ ਵੱਧ ਹੋਟਲਸ ਵਰਲਡ ਵਾਈਡ ਜਿਹੜੇ ਉਹ ਆ ਰਹੇ ਆ, ਉਹਨਾਂ ਨੂੰ ਇਨਡੋਰ ਪਬਲਿਕ ਸਪੇਸਿਸ ਦੇ ਵਿੱਚ ਵੀ ਫੇਸ ਕਵਰਿੰਗ ਜਿਹੜੀਆਂ ਉਹ ਪਾਉਣੀਆਂ ਪੈਣਗੀਆਂ। ਇਸ ਤੋਂ ਪਹਿਲਾਂ ਅਮਰੀਕਾ ਦੀਆਂ ਵੀ ਬਹੁਤ ਸਾਰੀਆਂ ਹੋਰ ਕੰਪਨੀਜ਼ ਨੇ, ਜਿੱਦਾਂ ਆਪਣਾ ਮਾਸਕ ਮੈਂਡੇਟ ਨੂੰ ਲੈ ਕੇ ਜਿਹੜੀ ਇੱਥੇ ਚਰਚਾ ਚੱਲ ਰਹੀ ਆ, ਉਸ ਦੇ ਵਿੱਚ ਉਹਨਾਂ ਨੇ ਮੈਂਡੇਟਰੀ ਕੀਤਾ ਸੀਗਾ ਵੀ ਤੁਹਾਨੂੰ ਜੇ ਉੱਥੇ ਜਾ ਕੇ ਸ਼ਾਪਿੰਗ ਕਰਨੀ ਆ ਤਾਂ ਉਹ ਪਾਉਣੀਆਂ ਹੀ ਪੈਣੀਆਂ ਹੈਗੀਆਂ ਆ। ਉੱਧਰ ਇਸ ਟਾਈਮ ਹਰਜੋਤ ਸਿੰਘ ਜੀ, ਅਮਰੀਕਾ ਦੇ ਵਿੱਚ 3.8 ਮਿਲੀਅਨ ਲੋਕ ਜਿਹੜੇ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਆਈਦਰ ਹੋ ਕੇ ਠੀਕ ਹੋ ਚੁੱਕੇ ਆ, ਕਈਆਂ ਦੀ ਉਸ ਦੇ ਵਿੱਚੋਂ ਮੌਤ ਹੋ ਚੁੱਕੀ ਆ ਅਤੇ ਕਈ ਜਿਹੜੇ ਅਜੇ ਵੀ ਉਸ ਤੋਂ ਪ੍ਰਭਾਵਿਤ ਹੈਗੇ ਨੇ। ਇਸ ਟਾਈਮ ਮਰਨ ਵਾਲਿਆਂ ਦੀ ਸੰਖਿਆ ਅਮਰੀਕਾ ਦੇ ਵਿੱਚ 1,38,000 ਤੋਂ ਵੱਧ ਜਿਹੜੀ ਆ ਉਹ ਹੋ ਚੁੱਕੀ ਹੋਈ ਆ। 7 ਸੂਬੇ ਇਸ ਟਾਈਮ ਫਲੋਰੀਡਾ, ਜਾਰਜੀਆ, ਨਵਾਡਾ, ਕੈਂਟਕੀ, ਨਾਰਥ ਡਕੋਟਾ, ਆਰਕਨਸਾ, ਮੋਂਟੈਨਾ, ਇਹਨਾਂ ਨੇ ਜਿਹੜੇ ਆ ਉਹ ਕਰੋਨਾ ਵਾਇਰਸ ਰਿਲੇਟਿਡ ਹੌਸਪੀਟਲਾਈਜੇਸ਼ਨ, ਯਾਨੀ ਕਿ ਜਿਹੜੇ ਕਰੋਨਾ ਵਾਇਰਸ ਦੇ ਕਰਕੇ ਇਲਾਜ ਦੇ ਲਈ ਹਸਪਤਾਲ 'ਚ ਪਹੁੰਚੇ ਆ, ਉਹਨਾਂ ਦੇ ਨਵੇਂ ਰਿਕਾਰਡ ਜਿਹੜੇ ਆ ਉਹ ਬਣੇ ਆ। ਕਾਫੀ ਲੋਕ ਜਿਹੜੇ ਇਸ ਟਾਈਮ ਇਹਦੇ ਕਰਕੇ ਹਸਪਤਾਲਾਂ 'ਚ ਜਾ ਰਹੇ ਆ ਅਤੇ ਆਪਣੇ ਕੈਲੀਫੋਰਨੀਆ ਦੇ ਵੀ ਕਈ ਹਿੱਸਿਆਂ ਦੇ ਵਿੱਚ ਇਸ ਟਾਈਮ ਬੈੱਡਸ ਦੀ ਕਮੀ ਵੱਲ ਨੂੰ ਜਾਂ ਉਹ ਖ਼ਤਮ ਹੋਣ ਵੱਲ ਦੀ ਕਗਾਰ ਦੇ ਉੱਤੇ ਉਹ ਪਹੁੰਚ ਰਹੇ ਨੇ। ਬਿਲਕੁਲ, ਕੈਲੀਫੋਰਨੀਆ ਬਹੁਤ ਗੁੱਡ ਡਾਇਰੈਕਸ਼ਨ 'ਚ ਜਾ ਰਿਹਾ ਸੀ, ਪਰ ਆਲ ਆਫ ਸਡਨ ਇੱਥੇ ਕੇਸ ਵਧਣੇ ਸ਼ੁਰੂ ਹੋ ਗਏ। ਕਹਿੰਦੇ ਵੀ ਕੈਲੀਫੋਰਨੀਆ ਆਉਣ ਵਾਲੇ ਦਿਨਾਂ ਦੇ ਵਿੱਚ ਨਿਊਯਾਰਕ ਨੂੰ ਸਰਪਾਸ ਕਰ ਜਾਊਗਾ, ਕਿਉਂਕਿ ਨਿਊਯਾਰਕ ਕਿਸੇ ਟਾਈਮ ਕਰੋਨਾ ਵਾਇਰਸ ਦਾ ਸੈਂਟਰ ਬਣਿਆ ਹੋਇਆ ਸੀ। ਲਗਾਤਾਰ ਪਿਛਲੇ 15 ਹਫ਼ਤਿਆਂ ਤੋਂ ਜਿਹੜੀ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਆ ਉਹ ਵੱਧਦੀ ਹੀ ਜਾ ਰਹੀ ਆ। ਐਵਰੇਜ ਕੈਲੀਫੋਰਨੀਆ ਦੇ ਵਿੱਚ 9000 ਦੇ ਕਰੀਬ ਕਰੋਨਾ ਵਾਇਰਸ ਦੇ ਪੋਜ਼ੀਟਿਵ ਲੋਕਾਂ ਦੀ ਗਿਣਤੀ ਹਰ ਰੋਜ਼ ਆ ਰਹੀ ਹੈਗੀ ਆ। ਇਹਦੇ ਸੰਬੰਧ ਦੇ ਵਿੱਚ ਇੱਕ ਨਰਸਿੰਗ ਡਾਇਰੈਕਟਰ ਡੇਵਿਸ, ਉਹਨਾਂ ਨੇ ਦੱਸਿਆ, ਜੋ ਕਿ ਰੈਂਚੋ ਮਿਰਾਜ ਕੈਲੀਫੋਰਨੀਆ ਟਾਊਨ ਦੇ ਵਿੱਚ ਆ, ਐਲਸਨ ਹਾਵਰ ਹੈਲਥ, ਉੱਥੇ ਜਿਹੜਾ ਇੱਕ ਹੌਸਪੀਟਲ ਆ ਉਹਨੇ ਦੱਸਿਆ ਵੀ ਬਹੁਤ ਬੁਰੀ ਪੋਜੀਸ਼ਨ ਆ, ਵੀ ਇੰਨਾ ਜ਼ਿਆਦਾ ਜਿਹੜਾ ਪ੍ਰੈਸ਼ਰ ਆ ਜਿਹੜੇ ਉੱਥੇ ਕੰਮ ਕਰਦੇ ਆ ਉਹਨਾਂ ਦੇ ਉੱਤੇ, ਅਤੇ ਜਿਹੜੇ ਹਸਪਤਾਲ ਆ ਉਹ ਭਰੇ ਹੋਏ ਹੈਗੇ ਆ,
ਸੋ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਕਦੋਂ ਜਿਹੜੀ ਆ ਇਹ ਕਰੋਨਾ ਵਾਇਰਸ ਵਾਲੀ ਬਿਮਾਰੀ ਦੇ ਉੱਤੇ ਠੱਲ ਪਊਗੀ। ਜੀ। ਉੱਧਰ ਦੱਸ ਜਾਈਏ, ਮਜ਼ੂਰੀ ਦੇ ਗਵਰਨਰ ਮਾਈਕ ਪਾਰਸਨ ਜਿਹੜੇ ਕਿ ਰਿਪਬਲਿਕਨ ਪਾਰਟੀ ਦੇ ਵੱਲੋਂ ਹੈਗੇ ਨੇ, ਉਹਨਾਂ ਨੇ ਬੀਤੇ ਦਿਨੀ ਇੱਕ ਜਿਹੜੀ ਆ ਰੇਡੀਓ ਇੰਟਰਵਿਊ ਦੇ ਵਿੱਚ ਆਖਿਆ ਵੀ ਆਪਾਂ ਬੱਚਿਆਂ ਨੂੰ ਮੁੜ ਦੁਬਾਰਾ ਸਕੂਲ ਦੇ ਵਿੱਚ ਜਿਹੜਾ ਉਹ ਲੈ ਕੇ ਜਾਣਾ ਆ। ਅਤੇ ਉੱਥੇ ਜਿਹੜੀਆਂ ਉਹਨਾਂ ਨੇ ਕੁਛ ਗੱਲਾਂ ਕਹੀਆਂ, ਉਸ ਨੂੰ ਲੈ ਕੇ ਹੁਣ ਕਾਫੀ ਇਸ ਟਾਈਮ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਅਤੇ ਵਿਵਾਦ ਵੀ ਜਿਹੜਾ ਉਹ ਬਣਿਆ ਹੋਇਆ ਆ। ਉੱਦਾਂ ਉਹਨਾਂ ਨੇ ਕਿਹਾ ਵੀ ਇਹ ਲੋਐਸਟ ਰਿਸਕ ਪ੍ਰੋਫਾਈਲ ਆ, ਯਾਨੀ ਕਿ ਇਹਨਾਂ ਨੂੰ ਸਭ ਤੋਂ ਘੱਟ ਖਤਰਾ ਬੱਚਿਆਂ ਨੂੰ ਹੁੰਦਾ ਆ। ਪਰ ਕਹਿੰਦੇ ਵੀ ਜੇ ਉਹਨਾਂ ਨੂੰ ਕੋਵਿਡ-19 ਹੁੰਦਾ ਵੀ ਆ, ਕਹਿੰਦੇ ਵੀ ਜਿਹੜਾ ਕਿ ਉਹਨਾਂ ਨੂੰ ਹੋਊਗਾ ਜੇ ਉਹ ਸਕੂਲ ਦੇ ਵਿੱਚ ਜਾਂਦੇ ਆ, ਅਤੇ ਕਹਿੰਦੇ ਅਸੀਂ ਉਹ ਹਸਪਤਾਲ 'ਚ ਨਹੀਂ ਜਾਣਗੇ, ਉਹਨਾਂ ਨੇ ਡਾਕਟਰਾਂ ਦੇ ਜਿਹੜੇ ਆਫਿਸਿਸ ਦੇ ਵਿੱਚ ਨਹੀਂ ਬੈਠਣਾ, ਉਹਨਾਂ ਨੇ ਘਰੇ ਜਾਣਾ ਹੈ ਅਤੇ ਦੇ ਗੋਨਾ ਗੈਟ ਓਵਰ ਇਟ। ਇਹ ਹੁਣ ਪਤਾ ਨਹੀਂ ਇਹ ਇਹਨਾਂ ਨੇ ਕਿਹੜੀ ਸਾਇੰਸ ਜਿਹੜੀ ਇੱਦਾਂ ਪੜ੍ਹੀ ਆ ਵੀ ਜੇ ਬੱਚਿਆਂ ਨੂੰ ਕਰੋਨਾ ਵਾਇਰਸ ਹੁੰਦਾ ਹੈ ਅਤੇ ਉਹਨਾਂ ਨੂੰ ਹਸਪਤਾਲ 'ਚ ਜਾਣ ਦੀ ਲੋੜ ਨਹੀਂ ਆ ਅਤੇ ਘਰੇ ਹੀ ਜਿਹੜੇ ਉਹ ਠੀਕ ਹੋਣਗੇ। ਅਤੇ ਨਾਲੇ ਇਸ ਚੀਜ਼ ਨੂੰ ਮੰਨਦੇ ਆ ਵੀ ਕਰੋਨਾ ਵਾਇਰਸ ਬੱਚਿਆਂ ਨੂੰ ਜਿਹੜਾ ਉਹ ਹੋ ਸਕਦਾ ਆ, ਪਰ ਫਿਰ ਵੀ ਉਸ ਦੇ ਬਾਵਜੂਦ ਇਹ ਰਿਸਕ ਜਿਹੜਾ ਉਹ ਲੈ ਰਹੇ ਆ, ਲੋਕਾਂ ਦੇ ਬੱਚਿਆਂ ਦੀ ਜਾਨ ਜਿਹੜੀ ਆ ਜੋਖਮ ਦੇ ਵਿੱਚ ਇਹ ਪਾਉਣਾ ਚਾਹੁੰਦੇ ਨੇ ਵੀ ਹਾਂ ਅਸੀਂ ਸਕੂਲ ਜਿਹੜੇ ਉਹ ਖੋਲ੍ਹਣੇ ਹੀ ਖੋਲ੍ਹਣੇ ਆ। ਉੱਧਰ ਫਲੋਰੀਡਾ ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ ਬੈਟਲ ਗਰਾਊਂਡ ਬਣ ਗਿਆ ਆ ਜਿਹੜੇ ਸਕੂਲਸ ਰੀਓਪਨਿੰਗ ਆ ਉਸ ਨੂੰ ਲੈ ਕੇ। ਕੱਲ੍ਹ ਜਿੱਦਾਂ ਆਪਾਂ ਦੱਸਿਆ ਸੀਗਾ, ਉੱਥੋਂ ਦੀਆਂ ਜਿਹੜੀਆਂ ਟੀਚਰ ਯੂਨੀਅਨਸ ਹੈਗੀਆਂ ਆ, ਉਹਨਾਂ ਨੇ ਇਹਨਾਂ ਦੇ ਉੱਤੇ ਲਾਸੂਟ ਫਾਈਲ ਜਿਹੜਾ ਉਹ ਕਰਨ ਜਾ ਰਹੇ ਹੈਗੇ ਆ। ਅਤੇ ਇਹ ਉਹਨਾਂ ਦੇ ਜਿਹੜੇ ਟੀਚਰ ਯੂਨੀਅਨ ਫਲੋਰੀਡਾ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਕਿਹਾ ਵੀ ਇਹ ਨੌਨਸੈਂਸਿਕਲ ਜਿਹੜਾ ਇੱਕ ਆਰਗੂਮੈਂਟ ਦਿੱਤਾ ਜਾ ਰਿਹਾ ਆ ਉਹਨਾਂ ਦੇ ਦੁਆਰਾ। ਜਿਹੜੇ ਗਵਰਨਰ ਰੌਨ ਡੀਸੈਂਟਸ ਰੌਨ ਡੀਸੈਂਟਸ ਦੇ ਜਿਹੜੇ ਐਜੂਕੇਸ਼ਨ ਵਾਲੇ ਜਿਹੜੇ ਮੁੱਖ ਬੰਦੇ ਨੇ, ਉਹਨਾਂ ਨੇ ਬੀਤੇ ਦਿਨੀ ਇੱਕ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਉਹ ਜਾਰੀ ਕੀਤਾ ਸੀ, ਜਿਸ ਦੇ ਵਿੱਚ ਉਹਨਾਂ ਨੇ ਇਹ ਹਦਾਇਤਾਂ ਦਿੱਤੀਆਂ ਸੀਗੀਆਂ ਵੀ 5 ਦਿਨ ਇਨ ਪਰਸਨ ਜਿਹੜੇ ਸਕੂਲਸ ਆ ਆਉਂਦੇ ਮਹੀਨੇ ਦੇ ਵਿੱਚ ਅਗਲੇ ਸੈਸ਼ਨਸ ਦੇ ਵਿੱਚ ਉਹਨਾਂ ਨੂੰ ਚਾਲੂ ਕਰਨੇ ਪੈਣਗੇ। ਸੋ ਹੁਣ ਜਿਹੜੇ ਇਹ ਫਲੋਰੀਡਾ ਦੇ ਯੂਨੀਅਨ ਦੇ ਟੀਚਰਸ ਆ, ਉਹਨਾਂ ਨੇ ਇਸ ਚੀਜ਼ 'ਤੇ ਲਾਸੂਟ ਫਾਈਲ ਕੀਤਾ ਆ। ਕਹਿੰਦੇ ਵੀ ਸੰਵਿਧਾਨ ਦੇ ਵਿੱਚ ਮੱਦ ਇਹ ਆ ਵੀ ਸੇਫਲੀ ਸੁਰੱਖਿਆ ਦੇ ਨਾਲ ਜਿਹੜਾ ਆ ਉਹ ਪੜ੍ਹਾਈ ਜਿਹੜੀ ਹੋਣੀ ਚਾਹੀਦੀ ਆ। ਅਤੇ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਇਸ ਟਾਈਮ ਫਲੋਰੀਡਾ ਦੇ ਵਿੱਚ ਸਰਜ ਚੱਲ ਰਿਹਾ ਆ, ਯਾਨੀ ਕਿ ਕੇਸ ਵੱਧ ਰਹੇ ਨੇ, ਉਹ ਇੱਕ ਸੁਰੱਖਿਆ ਵਾਲੀ ਗੱਲ ਜਿਹੜੀ ਆ ਮਹਿਸੂਸ ਨਹੀਂ ਹੁੰਦੀ। ਉਹਨਾਂ ਟੀਚਰ ਯੂਨੀਅਨ ਦੇ ਵਿੱਚ ਇੱਕ ਅਜਿਹੀ ਟੀਚਰ ਵੀ ਆ ਜਿਸ ਨੂੰ ਇੱਕ ਵਾਰੀ ਪਹਿਲਾਂ ਜਿਹੜਾ ਕਰੋਨਾ ਵਾਇਰਸ ਹੋ ਚੁੱਕਾ ਹੈ ਅਤੇ 8 ਹਫ਼ਤੇ ਤੱਕ ਉਹ ਹਸਪਤਾਲ ਦੇ ਵਿੱਚ ਰਹੀ ਸੀ ਅਤੇ ਫਿਰ ਮੁੜ ਕੇ ਦੁਬਾਰਾ ਠੀਕ ਹੋਈ ਸੀ। ਤੋ ਕਿਉਂਕਿ ਗੱਲ ਇਹ ਹੈ ਹਰਜੋਤ ਸਿੰਘ ਜੀ, ਇਕੱਲੇ ਬੱਚੇ ਹੀ ਨਹੀਂ, ਇਹਦੇ ਵਿੱਚ ਜਿਹੜੇ ਟੀਚਰਸ ਆ, ਹੋਰ ਉੱਥੇ ਕੰਮ ਕਰਨ ਵਾਲੇ ਆ, ਉਹਨਾਂ ਨੂੰ ਵੀ ਕਰੋਨਾ ਵਾਇਰਸ ਹੋਣ ਦਾ ਜਿਹੜਾ ਖਤਰਾ ਆ ਉਹ ਬਣਿਆ ਹੋਇਆ ਹੈ। ਜੀ, ਅਗਲੀ ਖਬਰ ਸੈਂਟ ਲੂਇਸ ਤੋਂ ਆ ਰਹੀ ਆ, ਜਿੱਥੇ ਕਿ ਕਹਿੰਦੇ ਵੀ 2 ਅਟਾਰਨੀ ਜਿਹੜੇ ਸੀ ਜਿਨ੍ਹਾਂ ਨੇ ਬਲੈਕ ਲਾਈਵਜ਼ ਮੈਟਰ ਵਾਲੇ ਜਦੋਂ ਪ੍ਰੋਟੈਸਟ ਕਰ ਰਹੇ ਸੀ, ਉਹਨਾਂ ਦੇ ਵੱਲ ਜਿਹੜੀਆਂ ਆਪਣੀਆਂ ਗਨਜ਼ ਆ ਤਾਣੀਆਂ ਹੋਈਆਂ ਸੀ, ਉਹਨਾਂ ਨੂੰ ਹੁਣ ਫੈਲਨੀ ਚਾਰਜ ਉਹਨਾਂ ਦੇ ਉੱਤੇ ਲਾਏ ਗਏ ਹੈਗੇ ਆ। ਕਹਿੰਦੇ ਵੀ ਉੱਥੇ ਦਾ ਜਿਹੜਾ ਲਾ ਆ ਉਹ ਇਹ ਨਹੀਂ ਕਹਿੰਦਾ ਵੀ ਤੁਸੀਂ ਜਿਹੜਾ ਕੋਈ ਪੀਸਫੁਲੀ ਪ੍ਰੋਟੈਸਟ ਕਰ ਰਿਹਾ ਉਹਦੇ ਵੱਲ ਆਪਣੀਆਂ ਗਨਜ਼ ਕਰੋ। ਸੋ ਦੋਨੋਂ ਹੀ ਇਹ ਅਟਾਰਨੀ ਹੈਗੇ ਆ ਅਤੇ 60 ਸਾਲਾਂ ਦੀ ਉਮਰ ਦੇ ਹੈਗੇ ਆ। ਮਾਰਕ ਅਤੇ ਪੈਟਰੀਸ਼ੀਆ ਮੈਕਲੌਕਸੀ ਉਹਨਾਂ ਦੇ ਨਾਮ ਦੱਸੇ ਗਏ ਹੈਗੇ ਆ। ਸੋ ਹੁਣ ਉਹਨਾਂ 'ਤੇ ਫੈਲਨੀ ਚਾਰਜ ਲੱਗਣਗੇ ਅਤੇ ਕਹਿੰਦੇ ਉਹਦੀ ਜਿਹੜੀ ਸਜ਼ਾ ਵੀ 4 ਸਾਲਾਂ ਦੀ ਪ੍ਰਿਜ਼ਨ ਸੈਂਟੈਂਸ ਹੋ ਸਕਦੀ ਹੈਗੀ ਆ। ਇਹ ਇਸ਼ੂ ਕਾਫੀ ਵੱਡਾ ਬਣਿਆ ਹੋਇਆ ਆ। ਜਿਹੜੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਆ ਜਾਂ ਪ੍ਰੋ ਗਨ ਵਾਲੇ ਆ, ਉਹ ਉਹਨਾਂ ਦੇ ਹੱਕ 'ਚ ਆਏ ਆ। ਕਹਿੰਦੇ ਵੀ ਉਹ ਆਪਣੀ ਸੇਫਟੀ ਦੇ ਲਈ ਸੀਗੇ। ਜਿਸ ਨੇਬਰਹੁੱਡ 'ਚ ਰਹਿੰਦੇ ਸੀ ਉਸ ਦਾ ਲੌਕ ਤੋੜਿਆ ਗਿਆ ਸੀ, ਕਿਉਂਕਿ ਉੱਥੇ ਹੀ ਇੱਕ ਜਿਹੜੇ ਮੇਅਰ ਸੀ ਸੈਂਟ ਲੂਇਸ ਦੇ ਡੈਮੋਕ੍ਰੈਟਿਕ ਪਾਰਟੀ ਦੇ, ਉਹਨਾਂ ਦੇ ਘਰ ਦੇ ਅੱਗੇ ਜਿਹੜੇ ਪ੍ਰੋਟੈਸਟਰਸ ਆ ਉਹ ਪ੍ਰੋਟੈਸਟ ਕਰਨ ਜਾ ਰਹੇ ਸੀ। ਜੀ, ਇੱਥੇ ਆਪਾਂ ਇੱਕ ਹਰਜੋਤ ਸਿੰਘ ਜੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਹੈ। ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM
ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ-ਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ, ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance License number 0M92002. ਡਾਕਟਰ ਗੁਰਵਿੰਦਰ ਕੌਰ ਬਾਠ ਡੀਸੀ ਅਤੇ ਜੀਓ ਹੈਲਥ ਸੈਂਟਰ ਇਥੋਂ ਟਰੱਕ ਡਰਾਈਵਰ DOT ਫਿਜ਼ੀਕਲਸ ਡਰੱਗ ਟੈਸਟਿੰਗ ਕਰਵਾ ਸਕਦੇ ਹਨ। ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue Suite C1 Sacramento Geo Health Center। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ-ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼, ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਨੀਵਰਸਿਟੀ ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਜੀ ਆਇਆਂ ਨੂੰ। ਧੰਨਵਾਦ ਜੀ, ਇਹਨੂੰ ਸਤਿ ਸ਼੍ਰੀ ਅਕਾਲ ਜੀ। ਤੇ ਆਓ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਆਪਾਂ ਨਜ਼ਰ ਜਿਹੜੀ ਉਹ ਮਾਰਦੇ ਹਾਂ ਕੀ ਕੁਛ ਹੋਰ ਜਿਹੜਾ ਉਹ ਚੱਲ ਰਿਹਾ ਹੈਗਾ ਆ।
ਓਕਲਾਹੋਮਾ ਤੋਂ ਹਰਜੋਤ ਸਿੰਘ ਜੀ ਖਬਰ ਆ ਰਹੀ ਆ। ਓਕਲਾਹੋਮਾ ਨੇ ਜਿਹੜਾ ਇੱਕ 400 ਜਾਣਿਆਂ ਨੂੰ ਅਪਾਇੰਟਮੈਂਟਸ ਦੇਣੀਆਂ ਸੀ ਬੇਸਿਕਲੀ ਅਨਇੰਪਲੋਇਮੈਂਟ ਕਲੇਮਸ ਕਰਨ ਦੇ ਲਈ। ਅਨਇੰਪਲੋਇਮੈਂਟ ਬੈਨੀਫਿਟਸ ਲੈਣ ਦੇ ਲਈ ਲੋਕ ਦੇਰ ਰਾਤ ਤੋਂ ਹੀ ਉੱਥੇ ਟੈਂਟ ਲਾ ਕੇ ਤੇ ਕਾਰਾਂ 'ਚ ਆ ਕੇ ਜਿਹੜੇ ਆ ਉਹ ਵੇਟ ਕਰ ਰਹੇ ਸੀ। ਸੋ ਇੱਥੋਂ ਇਹ ਪਤਾ ਲੱਗ ਰਿਹਾ ਆ ਵੀ ਹਾਲਾਤ ਲੋਕਾਂ ਦੇ ਕੋਈ ਬਹੁਤੇ ਜਿਹੜੇ ਆ ਉਹ ਸੁਖਾਲੇ ਨਹੀਂ ਹੈਗੇ। ਇੱਕ ਜਿਹੜੀ ਸਟੋਰੀ ਰਨ ਹੋਈ ਉਸ ਦੇ ਵਿੱਚ ਜੌਨ ਜੌਲੀ ਨਾਂ ਦਾ ਬੰਦੇ ਦਾ ਨਾਮ ਦੱਸਿਆ ਜਾ ਰਿਹਾ। ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਉਹ ਆਪਣੀ ਐਡਵਰਟਾਈਜ਼ਮੈਂਟ ਏਜੰਸੀ ਦੇ ਵਿੱਚ ਉਹ ਕੰਮ ਕਰਦਾ ਸੀਗਾ ਅਤੇ ਬੜੀ ਸੋਹਣੀ ਜਿਹੜੀ ਉਹ ਚੱਲ ਰਹੀ ਸੀ। ਪਰ ਜਦੋਂ ਤੋਂ ਇਹ ਕਰੋਨਾ ਵਾਇਰਸ ਦਾ ਕਹਿਰ ਆਇਆ ਆ, ਅਜਿਹੀਆਂ ਬਹੁਤ ਸਾਰੀਆਂ ਕੰਪਨੀਆਂ, ਅਜਿਹੇ ਬਹੁਤ ਸਾਰੇ ਬਿਜ਼ਨਸ ਆ ਉਹ ਫ੍ਰੀ ਫਾਲ ਦੇ ਵਿੱਚ ਜਿਹੜੇ ਉਹ ਗਏ ਨੇ, ਜਾਣੀ ਕਿ ਉਹ ਬੁਰੀ ਤਰ੍ਹਾਂ ਡਿੱਗ ਰਹੇ ਨੇ। ਅਤੇ ਆਪਣੀ ਸੁਬਰੂ ਗੱਡੀ ਦੇ ਵਿੱਚ ਕਹਿੰਦਾ ਉਹ ਆ ਰਿਹਾ ਸੀਗਾ, ਉੱਥੇ ਵੇਟ ਕਰ ਰਿਹਾ ਸੀਗਾ ਅਤੇ ਕਹਿੰਦਾ ਉਹਦੇ ਵਿੱਚ ਹੀ ਉਹਨੂੰ ਸੌਣਾ ਪਿਆ। ਕਹਿੰਦਾ ਉਹਨੇ ਕਦੀ ਆਪਣੀ ਜ਼ਿੰਦਗੀ 'ਚ ਨਹੀਂ ਸੀ ਸੋਚਿਆ ਵੀ ਇੱਦਾਂ ਦੇ ਹਾਲਾਤ ਉਹਦੇ ਨਾਲ ਜਿਹੜੇ ਉਹ ਹੋਣਗੇ। ਅਤੇ ਕਹਿੰਦਾ ਮੈਂ ਬਹੁਤੀ ਗੂੜ੍ਹੀ ਨੀਂਦ ਨਹੀਂ ਸੀ ਸੌਣਾ ਚਾਹੁੰਦਾ, ਕਿਉਂਕਿ ਉਹਨਾਂ ਨੇ ਸਿਰਫ 400 ਅਪੁਆਇੰਟਮੈਂਟ ਦੇਣੇ ਸੀ ਅਤੇ ਸੈਂਕੜਿਆਂ ਦੀ ਸੰਖਿਆ 'ਚ ਆਲਰੇਡੀ ਲੋਕ ਆ ਉੱਥੇ ਇਕੱਠੇ ਹੋ ਰਹੇ ਸੀਗੇ ਅਤੇ ਇੱਕ ਦਿਨ ਦੇ ਵਿੱਚ ਉਹ 400 ਹੀ ਟਿਕਟਾਂ ਜਿਹੜੀਆਂ ਉਹ ਦੇ ਰਹੇ ਸੀਗੇ। ਸੋ ਇਹ ਹਾਲਾਤ ਜਿਹੜੇ ਓਕਲਾਹੋਮਾ ਦੇ ਵਿੱਚ ਜਿਹੜੇ ਉਹ ਬਣੇ ਹੋਏ ਆ। ਸੋ ਇਸ ਟਾਈਮ ਉੱਥੇ ਦੀ ਅਨਇੰਪਲੋਇਮੈਂਟ 14.7% ਜਿਹੜੀ ਆ ਉਹ ਦੱਸੀ ਜਾ ਰਹੀ ਆ। ਸੋ ਇੱਦਾਂ ਦੀ ਡੈਸਪਰੇਸ਼ਨ ਜਿਹੜੀ ਆ ਲੋਕਾਂ ਦੇ ਵਿੱਚ ਦੇਖੀ ਜਾ ਰਹੀ ਆ। ਸੋ ਜੇ ਹਰਜੋਤ ਸਿੰਘ ਜੀ ਇਸੇ ਲਈ ਇਹ ਜਿਹੜਾ ਅਨਇੰਪਲੋਇਮੈਂਟ ਬੈਨੀਫਿਟਸ ਨੂੰ ਐਕਸਪੈਂਡ ਕਰਨਾ ਇਸ 25 ਜੁਲਾਈ ਤੋਂ ਅੱਗੇ, ਇਹ ਕਾਫੀ ਜ਼ਿਆਦਾ ਇੱਕ ਅਹਿਮ ਮੁੱਦਾ ਜਿਹੜਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ 2-3 ਦਿਨਾਂ ਦੇ ਵਿੱਚ ਮੈਨੂੰ ਲੱਗਦਾ ਇਸ ਦੇ ਬਾਰੇ ਜ਼ਿਆਦਾ ਸੁਣਾਂਗੇ। ਇਕੋਨਮੀ ਦੀ ਗੱਲ ਕਰਦੇ ਜਾਈਏ, ਲਿੰਕਡਇਨ ਕੰਪਨੀ ਜਿਹੜੀ ਕੈਲੀਫੋਰਨੀਆ ਵੇਸਡ ਆ, ਉਹ 960 ਜੌਬਸ, 960 ਨੌਕਰੀਆਂ ਪੂਰੀ ਦੁਨੀਆ 'ਚ ਵਰਲਡ ਵਾਈਡ ਕੱਟ ਕਰਨ ਜਾ ਰਹੀ ਆ। ਕਹਿੰਦੇ ਵੀ ਕੋਈ ਹੁਣ ਹਾਇਰ ਹੀ ਨਹੀਂ ਕਰਦਾ। ਲਿੰਕਡਇਨ ਸਾਰਿਆਂ ਨੂੰ ਪਤਾ ਵੀ ਇਹ ਨੈਟਵਰਕਿੰਗ ਦਾ ਹੈਗਾ, ਕੰਪਨੀ ਹੈਗੀ ਆ, ਬਿਜ਼ਨਸ ਨੈਟਵਰਕਿੰਗ ਸਾਈਟ ਆ, ਜਿੱਥੇ ਬਹੁਤ ਸਾਰੇ ਇੱਕ ਦੂਜੇ ਨਾਲ ਕੰਟੈਕਟ ਕਰਕੇ ਜੌਬਸ ਵੀ ਲੱਭਦੇ ਹੈਗੇ ਆ। ਸੋ ਟੋਟਲ 960 ਜੌਬਸ ਉਹ ਕੱਟ ਕਰਨ ਜਾ ਰਹੇ ਹੈਗੇ ਆ। 16,000 ਦੇ ਕਰੀਬ ਲਿੰਕਡਇਨ ਦੇ ਇੰਪਲਾਈ ਆ ਅਤੇ 30 ਸ਼ਹਿਰਾਂ ਦੇ ਵਿੱਚ ਇਹਨਾਂ ਦੇ ਆਫਿਸਿਸ ਆ। ਅਤੇ ਇਹ ਵੀ ਦੱਸਦੀ ਜਾਈਏ, ਲਿੰਕਡਇਨ ਨੂੰ ਮਾਈਕਰੋਸਾਫਟ ਕੰਪਨੀ ਓਨਡ ਕਰਦੀ ਆ। ਹੁਣ ਤੁਸੀਂ ਦੇਖੋ ਵੀ ਐਡੀ ਵੱਡੀ ਕੰਪਨੀ ਜਿਹੜੀ ਆ, ਜੇ ਉਹ ਵੀ ਕੱਟ ਕਰਨ ਜਾ ਰਹੇ ਆ ਅਤੇ ਜਿਹੜੇ ਛੋਟੇ ਬਿਜ਼ਨਸਸ ਆ ਉਹਨਾਂ ਦਾ ਕੀ ਹਾਲ ਹੋਊਗਾ। ਸੋ ਜੌਬਸ ਕਿਤੇ ਵੀ ਦੇਖ ਲਓ, ਛੋਟੇ ਤੋਂ ਲੈ ਕੇ ਵੱਡੀਆਂ ਕੰਪਨੀਆਂ ਜਿਹੜੀਆਂ ਆ ਕੱਟ ਕਰਨ ਜਾ ਰਹੀਆਂ। ਕੱਲ੍ਹ ਵੀ ਸਾਡੇ ਸਰੋਤੇ ਦੀ ਇੱਕ ਦੀ ਕਾਲ ਆਈ ਸੀ, ਕਹਿੰਦੇ ਵੀ 20 ਸਾਲਾਂ ਤੋਂ ਕੰਮ ਕਰਦੇ ਸੀ ਸੇਮ ਕੰਪਨੀ 'ਚ ਅਤੇ ਹੁਣ ਉਹ ਕੰਪਨੀ ਮਲੇਸ਼ੀਆ ਮੂਵ ਹੋ ਰਹੀ ਆ। ਸੋ ਮੈਨੂਫੈਕਚਰਿੰਗ ਦੀ ਸੀ, ਮੈਡੀਕਲ ਡਿਵਾਈਸਿਸ ਦੀ। ਸੋ ਜਦੋਂ ਇੱਦਾਂ ਦੀਆਂ ਕੰਪਨੀਆਂ ਇੱਕ ਵਾਰ ਮੂਵ ਹੋ ਗਈਆਂ ਅਤੇ ਮੁੜ ਕੇ ਫਿਰ ਇੱਥੇ ਕਿੱਥੇ ਵਾਪਸ ਆਉਂਦੀਆਂ ਜੀ? ਨਾ ਜੀ, ਜ਼ੋਰ ਲਾ ਲੈਂਦੇ ਜਿੰਨਾ ਮਰਜ਼ੀ। ਨਾਲੇ ਤੁਸੀਂ ਦੇਖੋ ਵੀ ਟੈਕਸ ਦੀ ਬਚਤ ਇੰਨੀ ਆ ਉਹਨਾਂ ਨੂੰ, ਬਾਹਰਲੇ ਮੁਲਕਾਂ 'ਚ ਜਾ ਕੇ ਇੱਕ ਹਿਸਾਬ ਦੇ ਨਾਲ ਚੀਪ ਲੇਬਰ ਜਿਹੜੀ ਉਹਨਾਂ ਨੂੰ ਮਿਲਦੀ ਹੈ। ਸੋ ਉਹਨਾਂ ਨੇ ਮੁੜ ਕੇ ਦੁਬਾਰਾ ਕਿੱਥੇ ਆਉਣਾ। ਤਾਂ ਹੀ ਚਾਈਨਾ ਤੋਂ ਵੀ ਜੇ ਉਹ ਹਟਣਗੀਆਂ ਅਤੇ ਉਹ ਹੋਰ ਮੁਲਕਾਂ ਦੇ ਵਿੱਚ ਜਾਣ ਨੂੰ ਉਹਨਾਂ ਨੂੰ ਤਰਜੀਹ ਹੋਣੀ ਆ। ਵਾਪਸ ਅਮਰੀਕਾ ਦੇ ਵਿੱਚ ਆਉਣਾ ਕਾਫੀ ਘੱਟ ਜਿਹੜੇ ਚਾਂਸਿਸ ਹੈਗੇ ਆ। ਉੱਦਾਂ ਰਾਸ਼ਟਰਪਤੀ ਟਰੰਪ ਨੇ ਆਪਣੇ ਕੈਂਪੇਨ ਵਾਅਦਿਆਂ ਦੇ ਵਿੱਚ ਇੱਦਾਂ ਆਖਿਆ ਸੀਗਾ, ਪਰ ਬਹੁਤ ਘੱਟ ਕੰਪਨੀਆਂ ਜਿਹੜੀਆਂ ਉਹ ਮੂਵ ਹੋਈਆਂ। ਖੁਦ ਉਹਨਾਂ ਦੇ ਆਪਣੇ ਜਿੰਨੀਆਂ ਚੀਜ਼ਾਂ ਬਣਦੀਆਂ ਉਹ ਨਹੀਂ ਅਜੇ ਤੱਕ ਉਹਨਾਂ ਨੇ ਇੱਥੇ ਜਿਹੜੀਆਂ ਅਮਰੀਕਾ 'ਚ ਮੂਵ ਕੀਤੀਆਂ। ਦੂਜਿਆਂ ਨੂੰ ਤਾਂ ਉਹਨਾਂ ਨੇ ਕੀ ਜਿਹੜਾ ਉਹ ਆਖਣਾ ਹੈ, ਉਹਨਾਂ ਦੇ ਆਪਣੇ ਜਿਹੜੇ ਉਹ ਪਰਿਵਾਰ ਦੇ ਇੰਨੇ ਬਿਜ਼ਨਸ ਜਿਹੜੇ ਉਹ ਚੱਲ ਰਹੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਸ ਕਰੋਨਾ ਵਾਇਰਸ ਦੇ ਕਰਕੇ ਹੁਣ ਆਪਾਂ ਦੇਖ ਰਹੇ ਹਾਂ ਵੀ ਕਿਉਂਕਿ ਸਰਜ ਜਿਹੜੀ ਉਹ ਵਧੀ ਹੋਈ ਆ, ਨੰਬਰ ਆਫ ਕੇਸਿਸ ਲਗਾਤਾਰ ਵੱਧ ਰਹੇ ਆ। ਇਹਦੇ ਕਰਕੇ ਜਿਹੜੇ ਲੈਬਸ ਆ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਆ ਉਹ ਬਣਿਆ ਹੋਇਆ ਆ। ਓਵਰਵੈਲਮ, ਯਾਨੀ ਕਿ ਲੋੜੋਂ ਵੱਧ ਇੱਕ ਹਿਸਾਬ ਦੇ ਨਾਲ ਜਿੰਨੀ ਸਮਰੱਥਾ ਆ ਉਸ ਤੋਂ ਵੱਧ ਜਿਹੜੇ ਉਹਨਾਂ ਦੇ ਕੋਲ ਸੈਂਪਲ ਆ ਉਹ ਆ ਰਹੇ ਨੇ, ਜਿਸ ਕਰਕੇ ਕੋਵਿਡ-19 ਦੇ ਟੈਸਟ ਦੇ ਜਿਹੜੇ ਰਿਜ਼ਲਟਸ ਨੇ ਉਹ ਕਾਫੀ ਜ਼ਿਆਦਾ ਡਿਲੇ ਹੋ ਰਹੇ ਨੇ। ਸੋ ਟਰਨ ਅਰਾਊਂਡ ਟਾਈਮ ਜਿਹੜਾ ਆ ਉਹਨਾਂ ਦੇ ਲਈ ਕਾਫੀ ਜ਼ਿਆਦਾ ਵੱਧ ਗਿਆ ਹੈਗਾ ਆ। ਸੋ ਅਕਰੋਸ ਦਾ ਕੰਟਰੀ, ਪੂਰੇ ਮੁਲਕ ਦੇ ਵਿੱਚ ਹੀ ਬਹੁਤ ਸਾਰੀਆਂ ਜਿਹੜੀਆਂ ਲੈਬਸ ਆ ਉਹਨਾਂ ਨੂੰ ਜਿਹੜਾ ਆ ਉਹ ਇਸ ਚੀਜ਼ ਨੂੰ ਸਾਹਮਣਾ ਕਰਨਾ ਪੈ ਰਿਹਾ ਆ। ਅਤੇ ਲੈਬਸ ਤਾਂ ਇਹ ਕਹਿ ਰਹੀਆਂ ਵੀ ਇੱਦਾਂ ਲੱਗ ਰਿਹਾ ਵੀ ਜਿੱਦਾਂ ਇਨਫਾਈਨਾਈਟ ਡਿਮਾਂਡ ਆ, ਕੋਈ ਇਸ ਦੀ ਅੰਤ ਹੀ ਨਹੀਂ ਹੈਗਾ, ਕੋਈ ਸੀਮਾ ਹੀ ਨਹੀਂ ਹੈਗੀ, ਇੰਨੀ ਜ਼ਿਆਦਾ ਡਿਮਾਂਡ ਹੈਗੀ ਆ ਇਸ ਟਾਈਮ ਲੋਕਾਂ ਦੀ ਟੈਸਟਿੰਗ ਜਿਹੜੀ ਉਹ ਕਰਾਉਣ ਦੇ ਲਈ। ਅਤੇ ਜਿੱਥੇ ਵੀ ਟੈਸਟਿੰਗ ਕੇਂਦਰ ਹੁੰਦੇ ਆ ਉੱਥੇ ਲੰਬੀਆਂ ਲਾਈਨਾਂ ਅਤੇ ਲੰਮੇ ਡਿਲੇਜ਼ ਜਿਹੜੇ ਆ ਉਹ ਲੋਕਾਂ ਨੂੰ ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ ਜੀ। ਜੇ ਸੈਂਟਰਲ ਵੈਲੀ ਦੀ ਗੱਲ ਕਰਦੇ ਜਾਈਏ, ਉੱਥੇ ਵੀ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਕਾਫੀ ਵੱਧ ਰਹੀ ਆ, ਡੈਥਸ ਵੀ ਹੋ ਰਹੀਆਂ ਆ। ਕਹਿੰਦੇ ਦਵਾਈਆਂ ਦੀ, ਬੈੱਡ ਦੀ ਸ਼ਾਰਟੇਜ ਆ। ਫ੍ਰਿਜਨੋ ਏਰੀਏ ਦੇ ਜਿੰਨੇ ਵੀ ਹਸਪੀਟਲਸ ਹੈਗੇ ਆ, ਪਿਛਲੇ
ਦਿਨਾਂ ਦੇ ਵਿੱਚ ਕਹਿੰਦੇ ਭਈ ਸਨਮੈਕੀਨ ਵੈਲੀ ਦੇ ਵਿੱਚ 10 ਹੋਰ ਮੌਤਾਂ ਕਰੋਨਾ ਵਾਇਰਸ ਦੇ ਨਾਲ ਹੋਈਆਂ ਆ। ਮਡੇਰਾ ਤੇ ਮੈਰੀਪੋਸਾ ਕਾਉਂਟੀਜ਼ ਦੇ ਵਿੱਚ ਹਜੇ ਕੋਈ ਡੈਥ ਰਿਪੋਰਟ ਨਹੀਂ ਹੋਈ, ਇੱਦਾਂ ਹੀ ਕੋਈ ਫ੍ਰਿਜ਼ਨੋ ਕਾਉਂਟੀ 'ਚ ਨਹੀਂ ਹੋਈ ਹੈਗੀ, ਪਰ ਮਰਸਡ ਕਾਉਂਟੀ ਦੇ ਵਿੱਚ 7 ਜਿਹੜੀਆਂ ਰਿਪੋਰਟ ਹੋਈਆਂ ਹੈਗੀਆਂ ਡੈਥਸ। ਸਨਮਾਈਕੀਨ ਇੱਕ ਟਾਊਨ ਆ, ਕਿਸੇ ਟਾਈਮ ਦੇ ਉੱਤੇ ਪੰਜਾਬੀ ਉੱਥੇ ਬੜੀ ਵੱਡੀ ਗਿਣਤੀ 'ਚ ਰਹਿੰਦੇ ਸੀ, ਉੱਥੇ ਦਾ ਸਿਟੀ ਕੌਂਸਲ ਦਾ ਇੱਕ ਮੈਂਬਰ ਜਿਹੜਾ ਉਹ ਕਰੋਨਾ ਵਾਇਰਸ ਦੇ ਨਾਲ ਉਹਦੀ ਮੌਤ ਹੋ ਗਈ ਹੈਗੀ ਆ। ਅਤੇ ਕਹਿੰਦੇ ਜੇ ਟੋਟਲੀ ਫ੍ਰਿਜ਼ਨੋ ਕਾਉਂਟੀ ਏਰੀਏ ਦੀ ਦੱਸਦੇ ਜਾਈਏ, ਸੋਮਵਾਰ ਨੂੰ ਇੱਕ ਦਿਨ ਦੇ ਵਿੱਚ 623 ਨਵੇਂ ਕੇਸ ਉੱਥੇ ਕਰੋਨਾ ਵਾਇਰਸ ਦੇ ਆਏ ਹੈਗੇ ਆ। ਟੋਟਲ ਕੇਸ ਫ੍ਰਿਜ਼ਨੋ ਕਾਉਂਟੀ ਦੇ ਵਿੱਚ 13,000 ਦੇ ਕਰੀਬ ਹੋ ਗਏ ਆ ਅਤੇ 25,000 ਦੇ ਕਰੀਬ ਪੂਰੀ ਵੈਲੀ ਦੇ ਵਿੱਚ ਪੋਜ਼ੀਟਿਵ ਕੇਸ ਹੋਏ ਆ। ਸੋ ਹੁਣ ਤੁਸੀਂ ਦੇਖੋ ਵੀ ਕਿੰਨੀ ਗਿਣਤੀ ਉੱਧਰ ਵੱਧ ਰਹੀ ਆ। ਆਪਣੀ ਪੰਜਾਬੀ ਕਮਿਊਨਿਟੀ ਬਹੁਤ ਵੱਡੀ ਗਿਣਤੀ 'ਚ ਫ੍ਰਿਜ਼ਨੋ ਏਰੀਏ 'ਚ ਰਹਿੰਦੀ ਆ। ਸੋ ਪਲੀਜ਼ ਟੇਕ ਕੇਅਰ ਕਰੋ, ਘਰੋਂ ਬਾਹਰ ਨਿਕਲਣਾ ਪੂਰੇ ਜਿਹੜਾ ਸੋਸ਼ਲ ਡਿਸਟੈਂਸ, ਫੇਸ ਮਾਸਕ ਪਾ ਕੇ ਜਾਓ, ਗੁਰੂ ਘਰਾਂ 'ਚ ਵੀ ਵੱਖ-ਵੱਖ ਸਮੇਂ 'ਤੇ ਮੱਥਾ ਟੇਕਣ ਜਾਓ, ਪੂਰੀ ਜਿਹੜੀ ਆ ਆਪਣੀ ਟੇਕ ਕੇਅਰ ਰੱਖੋ, ਕਿਉਂਕਿ ਕੇਸਾਂ ਦੀ ਗਿਣਤੀ ਉੱਥੇ ਬਹੁਤ ਵੱਧ ਰਹੀ ਆ। ਅਤੇ ਅਨਫੋਰਚੂਨੇਟ ਪਾਰਟ ਇਹ ਆ ਵੀ ਉਸ ਏਰੀਏ 'ਚ ਹਸਪਤਾਲਾਂ ਦੀ ਗਿਣਤੀ ਘੱਟ ਆ। ਜੀ, ਅਗਲੀ ਖਬਰ ਹਰਜੋਤ ਸਿੰਘ ਜੀ ਯੂਕਰੇਨ ਤੋਂ ਆ ਰਹੀ ਆ। ਉੱਥੇ ਯੂਕਰੇਨ ਦੇ ਵਿੱਚ ਇੱਕ ਬੰਦੇ ਨੇ, ਇੱਕ ਗਨਮੈਨ ਨੇ, ਬੰਦੂਕਧਾਰੀ ਬੰਦਾ ਸੀਗਾ, ਉਸ ਨੇ ਇੱਕ ਬੱਸ ਦੇ ਵਿੱਚ 20 ਜਾਣਿਆਂ ਨੂੰ ਬੰਧਕ ਬਣਾ ਕੇ ਜਿਹੜਾ ਆ ਉਹ ਰੱਖਿਆ। ਲੁਟਸਕ ਕਰਕੇ ਇਲਾਕਾ ਹੈਗਾ ਆ ਯੂਕਰੇਨ ਦੇ ਵਿੱਚ। ਉੱਥੇ ਦੱਸਿਆ ਜਾ ਰਿਹਾ 44 ਸਾਲਾਂ ਦਾ ਜਿਹੜਾ ਮੈਕਸਿਮ ਕ੍ਰਿਵੋਸ਼, ਇਹ ਰਸ਼ੀਆ ਦਾ ਬੰਦਾ ਹੈਗਾ ਆ, ਉਹਨੇ ਇਸ ਤਰੀਕੇ ਦੇ ਨਾਲ ਕੀਤਾ। ਸੋ ਕਹਿੰਦੇ ਵੀ ਅਫਸਰਾਂ ਦੇ ਉੱਤੇ ਉਸਨੇ ਗੋਲੀਬਾਰੀ ਵੀ ਜਿਹੜੀ ਕੀਤੀ ਅਤੇ ਗਰਨੇਡ ਵੀ ਜਿਹੜਾ ਆ ਉਹ ਸੁੱਟਿਆ। ਇਸ ਦੇ ਉੱਤੇ ਪਹਿਲੋਂ ਵੀ ਜਿਹੜੀਆਂ ਕਨਵਿਕਸ਼ਨਸ ਸੀਗੀਆਂ ਅਤੇ ਸਾਈਕੀਐਟਰਿਕ ਟਰੀਟਮੈਂਟ ਦੇ ਵਿੱਚੋਂ ਇਹ ਗੁਜ਼ਰਿਆ ਸੀ, ਪਰ ਫਿਰ ਵੀ ਉਸ ਦੇ ਬਾਵਜੂਦ ਉਹ ਮੈਨੂੰ ਲੱਗਦਾ ਦਿਮਾਗੀ ਤੌਰ ਦੇ ਉੱਤੇ ਸ਼ਾਇਦ ਪੂਰਨ ਤੌਰ ਦੇ ਉੱਤੇ ਠੀਕ ਨਹੀਂ ਹੋਇਆ ਅਤੇ ਉਹਨੇ ਇਸ ਤਰੀਕੇ ਦੇ ਨਾਲ ਇਸ ਨੂੰ ਜਿਹੜਾ ਲੋਕਾਂ ਨੂੰ ਜਿਹੜਾ ਇੱਥੇ ਬੰਧਕ ਬਣਾ ਲਿਆ। ਸੋ ਇਹ ਕਹਿੰਦਾ ਵੀ ਇਹ ਹੁਣ ਉਸ ਨੂੰ ਬਾਅਦ ਦੇ ਵਿੱਚ ਜਿਹੜਾ ਆਈ ਥਿੰਕ ਕਾਬੂ ਤਾਂ ਜਿਹੜਾ ਉਹਨਾਂ ਨੂੰ ਕਰਨ ਦੇ ਵਿੱਚ ਕਾਮਯਾਬ ਸ਼ਾਇਦ ਹੋਏ ਆ, ਪਰ ਇੱਕ ਟਾਈਮ ਦੇ ਉੱਤੇ ਕਾਫੀ ਜ਼ਿਆਦਾ ਜਿਹੜੀ ਆ ਉਹ ਚਿੰਤਾ, ਡਰ ਜਿਹੜੀ ਆ ਉਹ ਬਣਿਆ ਰਿਹਾ ਸੀਗਾ। ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਬੇ ਏਰੀਏ ਦੇ ਵਿੱਚ ਵੀ ਇਹਦਾ ਅਸਰ ਬਹੁਤ ਹੋਣਾ ਹੁਣ ਸ਼ੁਰੂ ਹੋ ਗਿਆ, ਖਾਸ ਕਰਕੇ ਰੈਸਟੋਰੈਂਟਸ ਦਾ ਬੜਾ ਬੁਰਾ ਹਾਲ ਆ। ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ, ਸੈਨੋਜ਼ ਏਰੀਏ 'ਚ ਜਿਹੜੇ ਰੈਸਟੋਰੈਂਟ ਸੀ ਉਹ ਮੈਜੋਰਟੀ 'ਚ ਜਿਹੜੇ IT ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਉੱਤੇ ਡਿਪੈਂਡ ਕਰਦੇ ਸੀ, ਜਾਂ ਯੂਨੀਵਰਸਿਟੀ ਅਤੇ ਕਾਲਜਸ ਦੇ ਸਟੂਡੈਂਟਸ ਦੇ ਉੱਤੇ। ਅਤੇ ਹੁਣ IT ਵਾਲੇ ਸਾਰੇ ਘਰਾਂ ਤੋਂ ਕੰਮ ਕਰਦੇ ਆ, ਕਾਲਜ ਦੇ ਸਟੂਡੈਂਟਸ ਘਰਾਂ ਤੋਂ ਕਲਾਸਾਂ ਲੈਂਦੇ ਆ। ਸੋ ਉਹਨਾਂ ਦੇ ਉੱਤੇ ਅਸਰ ਪੈਣਾ ਬਹੁਤ ਸ਼ੁਰੂ ਹੋ ਗਿਆ ਅਤੇ ਰੈਸਟੋਰੈਂਟ ਕਾਫੀ ਵੱਡੀ ਗਿਣਤੀ ਦੇ ਵਿੱਚ ਬੰਦ ਹੋ ਰਹੇ ਆ। ਕੋਪਰਟੀਨੋ ਦੇ ਵਿੱਚ ਦਿਆਂਜਾ ਕਾਲਜ ਦੇ ਲਾਗੇ ਇੱਕ 34 ਸਾਲਾਂ ਤੋਂ ਚੱਲ ਰਿਹਾ ਰੈਸਟੋਰੈਂਟ, ਹੌਬੀਜ਼ ਕੋਪਰਟੀਨੋ ਰੈਸਟੋਰੈਂਟ, ਉਹ ਬੰਦ ਹੋਣ ਜਾ ਰਿਹਾ। ਕਹਿੰਦੇ ਵੀ 34 ਸਾਲਾਂ ਤੋਂ ਅਸੀਂ ਚਲਾ ਰਹੇ ਸੀ, ਬੜਾ ਪ੍ਰੋਫਿਟੇਬਲ ਚੱਲ ਰਿਹਾ ਸੀ, ਪਰ ਪਿਛਲੇ ਦਿਨਾਂ ਤੋਂ ਇੱਕ ਤਾਂ IT ਵਾਲਾ ਵੀ ਬੰਦੇ ਉੱਥੇ ਸਾਰੇ ਕੋਪਰਟੀਨੋ ਏਰੀਆ ਸਾਰਿਆਂ ਨੂੰ ਪਤਾ, ਉੱਥੇ ਐਪਲ ਹੋਰ ਬੜੀਆਂ ਕੰਪਨੀਆਂ ਆ, ਉਹਨਾਂ ਦੇ ਵੀ ਕੋਈ ਇੰਪਲਾਈ ਨਹੀਂ ਆਉਂਦਾ। ਦਿਆਂਜ਼ਾ ਜਿਹੜਾ ਕਾਲਜ ਹੈਗਾ ਆ ਉਹ ਵੀ ਬੰਦ ਹੈਗਾ, ਇਸ ਕਰਕੇ ਕੋਈ ਉਹਨਾਂ ਦੇ ਕਸਟਮਰ ਨਹੀਂ ਆ ਰਿਹਾ ਅਤੇ ਉਹਨਾਂ ਨੂੰ ਇੰਨੇ ਸਾਲਾਂ ਬਾਅਦ ਆਪਣਾ ਬਿਜ਼ਨਸ ਪਰਮਾਨੈਂਟਲੀ ਸ਼ਟ ਡਾਊਨ ਕਰਨਾ ਪਿਆ। ਜੀ, ਬਹੁਤ ਸਾਰੇ ਜਿਹੜੇ ਇਸ ਟਾਈਮ ਬਿਜ਼ਨਸਿਸ ਜਿੱਦਾਂ ਤੁਸੀਂ ਕਿਹਾ ਵੀ ਬੰਦ ਹੋ ਰਹੇ ਆ, ਕਈ ਜਿਹੜੇ ਆ ਜਿਹੜੀਆਂ ਰੈਗੂਲੇਸ਼ਨਸ ਆ ਉਹਨਾਂ ਦੇ ਉਲਟ ਜਾ ਕੇ ਵੀ ਖੋਲ੍ਹ ਰਹੇ ਹੈਗੇ ਆ। ਆਪਾਂ ਜਿੱਦਾਂ ਦੱਸਿਆ ਸੀਗਾ ਵੀ ਇੱਕ ਸੈਕਰਾਮੈਂਟੋ ਇਲਾਕੇ ਦਾ ਇੱਕ ਚਰਚ ਆ ਜਿਹੜਾ ਜਿਸ ਨੇ ਕਿਹਾ ਵੀ ਨਹੀਂ ਜੀ ਅਸੀਂ ਨਹੀਂ ਮੰਨਾਂਗੇ ਅਤੇ ਅਸੀਂ ਤਾਂ ਆਪਣੀ ਜਿਹੜੀ ਇਨਡੋਰ ਜਿਹੜੀ ਪ੍ਰੇਇੰਗ ਆ ਜਾਂ ਉਹ ਸਾਰਾ ਕੁਛ ਆ ਉਹਨਾਂ ਨੇ ਉਹ ਕਰਨਾ ਹੀ ਕਰਨਾ ਆ। ਅਤੇ ਕਹਿੰਦੇ ਵੀ ਉਹਨਾਂ ਨੇ ਆਪਣੇ ਇੰਪਲੋਈਜ਼ ਨੂੰ ਇੱਕ ਹਿਸਾਬ ਦੇ ਨਾਲ ਤਨਖਾਹ ਦੇ ਉੱਤੇ ਰੱਖਣ ਦੇ ਲਈ PPP ਲੋਨ ਵੀ ਜਿਹੜਾ ਉਹਨਾਂ ਨੂੰ ਕਿੰਨੇ ਹਜ਼ਾਰਾਂ ਡਾਲਰ ਦਾ ਜਿਹੜਾ ਉਹ ਮਿਲਿਆ ਸੀ, ਪਰ ਫਿਰ ਵੀ ਉਸ ਦੇ ਜਿਹੜੇ ਬਾਵਜੂਦ ਆ ਉਹ ਬੰਦ ਕਰਨ ਨੂੰ ਤਰਜੀਹ ਜਿਹੜੀ ਉਹ ਨਹੀਂ ਦੇ ਰਹੇ। ਸੋ ਆਈ ਡੋਂਟ ਨੋ ਅਜਿਹੀ ਸਥਿਤੀ ਦੇ ਵਿੱਚ ਬਿਜ਼ਨਸਿਸ ਦੇ ਨਾਲ ਕੀ ਜਿਹੜਾ ਉਹ ਕੀਤਾ ਜਾ ਸਕਦਾ ਆ। ਇਸੇ ਤਰੀਕੇ ਦੇ ਨਾਲ ਕਈ ਬਿਜ਼ਨਸਿਸ ਦੇ ਜਿਹੜੇ ਲਾਇਸੈਂਸਿਸ ਆ ਉਹ ਵੀ ਸਸਪੈਂਡ ਹੋ ਰਹੇ ਨੇ, ਕਿਉਂਕਿ ਉਹਨਾਂ ਨੇ ਜਿਹੜੀਆਂ ਐਗਜ਼ਿਸਟਿੰਗ ਰੈਗੂਲੇਸ਼ਨਸ ਆ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਉਹਨਾਂ ਦੀ ਪਾਲਣਾ ਨਹੀਂ ਕੀਤੀ ਜਾਂ ਉਹਨਾਂ ਨੂੰ ਐਕਸਪਲੋਇਟ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ। ਨਿਊਯਾਰਕ ਦੇ ਗਵਰਨਰ ਐਂਡਰੂ ਕਿਊਮੋ ਨੇ ਦੱਸਿਆ ਵੀ ਸਟੇਟ ਲਿਕਰ ਅਥਾਰਟੀ ਦੇ ਦੁਆਰਾ 27 ਲਾਇਸੈਂਸ ਜਿਹੜੇ ਉਹ ਸਸਪੈਂਡ ਕੀਤੇ ਗਏ ਆ, ਕਿਉਂਕਿ ਉਹ ਜਿਹੜੇ ਬਿਜ਼ਨਸਿਸ ਆ ਇਨਸਾਈਡ ਸੋਸ਼ਲ ਡਿਸਟੈਂਸਿੰਗ ਉਹਨਾਂ ਦੇ ਰੂਲਸ ਨੂੰ ਵਾਇਲੇਟ ਕਰ ਰਹੇ ਸੀ। ਸੋ ਨਿਊਯਾਰਕ ਨੇ ਤਾਂ ਬਹੁਤ ਹੀ ਜ਼ਿਆਦਾ ਸਖਤੀ ਜਿਹੜੀ ਆ ਅਜਿਹੇ ਮਾਮਲੇ ਦੇ ਵਿੱਚ ਰੱਖੀ ਆ।
ਆਈ ਥਿੰਕ ਉਹਨਾਂ ਦੀ ਇਸ ਗੱਲੋਂ ਵਾਜਿਬ ਇਹ ਵੀ ਆ ਕਿਉਂਕਿ ਸਭ ਤੋਂ ਵੱਧ ਮੌਤਾਂ ਜਦੋਂ ਸ਼ੁਰੂਆਤੀ ਦੌਰ 'ਚ ਪੂਰਾ ਐਪੀ ਸੈਂਟਰ ਸੀਗਾ ਉਦੋਂ ਨਿਊਯਾਰਕ ਹੀ ਬਣਿਆ ਪਿਆ ਸੀ। ਅਗਲੀ ਖਬਰ ਜੇ ਇਮੀਗ੍ਰੇਸ਼ਨ ਦੀ ਕਰਦੇ ਜਾਈਏ, ਕਹਿੰਦੇ ਪਈ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਲੀਗਲ ਇਮੀਗ੍ਰੇਸ਼ਨ ਹਾਫ ਜਿਹੜੀ ਆ ਉਹ ਘੱਟ ਹੋ ਗਈ ਆ। 49% ਦੇ ਕਰੀਬ ਜਦੋਂ ਤੋਂ ਹੀ ਐਡਮਿਨਿਸਟ੍ਰੇਸ਼ਨ ਆਇਆ ਹੈਗਾ ਆ ਹੋਣ ਦੇ ਵਿੱਚ 49% ਲੀਗਲ ਇਮੀਗ੍ਰੇਸ਼ਨ USA ਦੇ ਵਿੱਚ ਘੱਟ ਹੋਈ ਆ। ਇਲੀਗਲ ਦਾ ਹਜੇ ਡਾਟਾ ਨਹੀਂ ਆਇਆ, ਇਹ ਲੀਗਲ ਦੀ ਮੈਂ ਜਿਹੜਾ ਗੱਲ ਕਰ ਰਿਹਾ। ਬਹੁਤ ਸਾਰੇ ਲੋਕ ਫਿਕਰ 'ਚ ਆ, ਖਾਸ ਕਰਕੇ ਜਿਹੜੇ ਸਿਟੀਜ਼ਨ ਆ ਜਿਨ੍ਹਾਂ ਨੇ ਆਪਣੇ ਸਪਾਊਜ਼ਸ ਦਾ ਬੱਚਿਆਂ ਦਾ ਅਪਲਾਈ ਕੀਤਾ ਹੋਇਆ ਆ, ਕਿਉਂਕਿ ਆਲ ਓਵਰ ਦੀ ਵਰਲਡ ਜਿਹੜੀਆਂ ਐਮਬੈਸੀਜ਼ ਆ ਉਹ ਸ਼ਟ ਡਾਊਨ ਹੀ ਆ, ਕਿਸੇ ਤਰ੍ਹਾਂ ਦੀ ਇੰਟਰਵਿਊ ਨਹੀਂ ਲੈ ਰਹੇ, ਉਹਦੇ ਕਰਕੇ ਜਿਹੜਾ ਡਿਲੇ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਆ। ਜਿਵੇਂ ਐਨੀਵੇਜ਼ ਪ੍ਰੋਕਲੇਮੇਸ਼ਨ ਜਿਹੜਾ ਰਾਸ਼ਟਰਪਤੀ ਟਰੰਪ ਨੇ ਕੀਤਾ ਆ ਦਸੰਬਰ 31 ਤੱਕ ਤਾਂ ਜਿਹੜੇ ਨਵੀਆਂ ਚੀਜ਼ਾਂ ਆ ਉਹਨਾਂ ਦੇ ਉੱਤੇ ਕਿਸੇ ਤਰੀਕੇ ਦੀ ਕੋਈ ਪ੍ਰੋਸੈਸਿੰਗ ਨਹੀਂ ਹੋਣੀ। ਜਿਹੜੀ ਚੱਲ ਰਹੀ ਪ੍ਰੋਸੈਸਿੰਗ ਆ ਉਹਨਾਂ ਨੇ ਉਸ ਦੇ ਬਾਰੇ ਉਹਦੇ ਵਿੱਚ ਜ਼ਿਕਰ ਨਹੀਂ ਆ ਵੀ ਹੋਊਗੀ ਜਾਂ ਨਹੀਂ ਹੋਊਗੀ, ਉੱਦਾਂ ਨਾ ਨਹੀਂ ਕਿਹਾ। ਸੋ ਹੋਊਗੀ, ਪਰ ਕਿਉਂਕਿ ਜਦੋਂ ਖੁੱਲ੍ਹਾ ਹੀ ਕੁਛ ਨਹੀਂ ਆ, ਨਾ ਇੰਟਰਵਿਊ ਆਉਣੀ ਆ ਅਤੇ ਨਾ ਕੁਝ ਹੋਰ ਅੱਗੇ ਵਧਣਾ, ਸੋ ਦਸੰਬਰ ਤੱਕ ਡਿਲੇਜ਼ ਜਿਹੜੇ ਆ ਉਹ ਸਾਰਿਆਂ ਨੂੰ ਹੀ ਮਿਨੀਮਮ ਜਿਹੜੇ ਆ ਉਹ ਝੱਲਣੇ ਪੈਣੇ ਆ। ਅਤੇ ਆਪਾਂ ਪਹਿਲੋਂ ਵੀ ਜਿੱਦਾਂ ਕਹਿੰਦੇ ਰਹੇ ਸੀਗੇ ਵੀ ਜਿਹੜੇ ਗ੍ਰੀਨ ਕਾਰਡ ਵਾਲੇ ਆ, ਜੇ ਤੁਸੀਂ ਐਲੀਜੀਬਲ ਹੋ ਅਤੇ ਭਾਈ ਸਿਟੀਜ਼ਨ ਜਿਹੜੇ ਉਹ ਬਣ ਜਾਓ। ਅਤੇ ਸਟੈਪ ਪ੍ਰੋਗਰਾਮ ਦੇ ਵਿੱਚ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਆਪਾਂ ਦੇਖਿਆ ਆ ਵੀ ਸਿਟੀਜ਼ਨਸ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਆ। ਹੁਣ ਵੀ ਜਦੋਂ ਜਿਹੜੀਆਂ ਕੁਛ ਕੁ ਫਲਾਈਟਾਂ ਵੀ ਜਿਹੜੀਆਂ ਉਹ ਚੱਲ ਰਹੀਆਂ ਨੇ ਉਹਦੇ ਵਿੱਚ ਵੀ ਸਭ ਤੋਂ ਪਹਿਲਾ ਜਿਹੜਾ ਆ ਉਹ ਮੌਕਾ ਜਿਹੜਾ ਸਿਟੀਜ਼ਨ ਨੂੰ ਜਿਹੜਾ ਦਿੱਤਾ ਜਾਂਦਾ, ਫਿਰ ਉਸ ਤੋਂ ਬਾਅਦ ਦੇ ਵਿੱਚ ਜੇ ਹੋਵੇ ਤਾਂ ਗ੍ਰੀਨ ਕਾਰਡ ਵਾਲਿਆਂ ਨੂੰ ਇੱਧਰ ਨੂੰ ਆਉਣ ਦਿੱਤਾ ਜਾਂਦਾ। ਅਦਰਵਾਈਜ਼ ਸਾਰਿਆਂ ਦੇ ਲਈ ਕਾਫੀ ਜ਼ਿਆਦਾ ਵੇਟ ਆ ਅਤੇ ਕਈਆਂ ਦੇ ਗ੍ਰੀਨ ਕਾਰਡ ਉੱਥੇ ਐਕਸਪਾਇਰ ਹੋ ਜਾਣੇ ਇਹਨਾਂ ਦਿਨਾਂ ਦੇ ਵਿੱਚ, ਉਹਨਾਂ ਦੇ ਲਈ ਫਿਰ ਇੰਤਜ਼ਾਰ ਕਰਨਾ ਪੈਣਾ ਹੈ। ਜਦੋਂ ਉੱਥੇ ਅੰਬੈਸੀਆਂ ਖੁੱਲ੍ਹਣਗੀਆਂ ਮੁੜ ਦੁਬਾਰਾ ਜਿਹੜਾ ਵਾਪਸੀ ਆਉਣ ਵਾਲਾ ਵੀਜ਼ਾ ਜਿਹੜਾ ਉਹ ਲੈਣਾ ਪੈਣਾ ਆ, ਉਹਦੇ ਕਰਕੇ ਤੁਹਾਡੀ ਸਿਟੀਜ਼ਨਸ਼ਿਪ ਵਾਲੀ ਕਲੌਕ ਵੀ ਰੁਕ ਸਕਦੀ ਆ ਅਤੇ ਖੱਜਲ ਖੁਆਰੀ ਜਿਹੜੀ ਉਹ ਹੋਰ ਤੁਹਾਡੀ ਵੱਧ ਸਕਦੀ ਆ। ਸੋ ਕਾਫੀ ਜ਼ਿਆਦਾ ਇਸ ਕਰੋਨਾ ਵਾਇਰਸ ਪੈਂਡੈਮਿਕ ਨੇ ਦੁਨੀਆ ਦੀ ਜਿਹੜੀ ਕਹਿ ਲਓ ਵੀ ਜ਼ਿੰਦਗੀ ਆ ਉਹ ਉਥਲ ਪੁਥਲ ਜਿਹੜੀ ਆ ਉਹ ਕਰ ਦਿੱਤੀ ਆ, ਪੂਰੀ ਤਰ੍ਹਾਂ ਤੜਥੱਲੀ ਜਿਹੜੀ ਆ ਇਸ ਨੇ ਮਚਾਈ ਹੋਈ ਆ। ਅਗਲੀ ਖਬਰ ਕਲਾਈਮੇਟ ਚੇਂਜ ਨੂੰ ਲੈ ਕੇ ਆ। ਕਹਿੰਦੇ ਵੀ ਜਿਸ ਹਿਸਾਬ ਦੇ ਨਾਲ ਕਲਾਈਮੇਟ ਬਦਲ ਰਿਹਾ, ਗਰਮੀ ਆ ਰਹੀ ਹੈਗੀ ਆ, ਪੋਲਰ ਬੇਅਰਸ ਆ ਉਹਨਾਂ ਦੀ ਐਕਸਟੈਂਸ਼ਨ ਜਿਹੜੀ ਆ ਉਹ ਇਸ ਸੈਂਚੁਰੀ ਦੇ ਐਂਡ ਤੱਕ ਹੋ ਸਕਦੀ ਆ। ਸੋ ਪੋਲਰ ਬੇਅਰਸ ਇਸ ਸੈਂਚੁਰੀ ਦੇ ਐਂਡ ਤੱਕ ਕਹਿੰਦੇ ਖਤਮ ਹੋ ਸਕਦੇ ਆ। ਜਿਹੜਾ ਉਹਨਾਂ ਦਾ ਸਰੀਰ ਆ ਉਹਦੇ ਹਿਸਾਬ ਦੇ ਨਾਲ ਜੇ ਉਹਨਾਂ ਨੂੰ ਉਹ ਖਾਣਾ ਨਹੀਂ ਮਿਲਦਾ ਅਤੇ ਉਹਨਾਂ ਦੀ ਜਿਹੜੀ ਮੌਤ ਅਰਲੀ ਹੋ ਜਾਊਗੀ। ਕਹਿੰਦੇ ਵੀ ਜਿਸ ਹਿਸਾਬ ਨਾਲ ਗਰਮੀ ਫੈਲ ਰਹੀ ਆ ਅਤੇ ਸ਼ਾਰਟ ਹੋ ਰਹੀ, ਆਈਸ ਜਿਹੜੀ ਆ ਘਟ ਰਹੀ ਹੈਗੀ ਆ, ਅਤੇ ਉਹਨਾਂ ਨੂੰ ਜਿਹੜਾ ਫੂਡ ਮਿਲਣਾ ਵੀ ਉੱਥੋਂ ਘੱਟ ਹੋ ਜਾਣਾ। ਅਤੇ ਇਹ ਕਹਿੰਦੇ ਵੀ ਬੜਾ ਮਾੜੀ ਗੱਲ ਆ। 3.3 ਡਿਗਰੀ ਸੈਲਸੀਅਸ ਟੈਂਪਰੇਚਰ ਕਹਿੰਦੇ ਵੀ ਵੱਧ ਸਕਦਾ ਆ ਆਉਣ ਵਾਲੇ ਸਾਲਾਂ ਦੇ ਵਿੱਚ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਫਰੈਜ਼ਨੋ ਤੋਂ ਇੱਕ ਮਾੜੀ ਖਬਰ ਆ ਰਹੀ ਆ। ਉੱਥੇ ਇੱਕ ਹੋਮਸਾਈਡ ਇਨਵੈਸਟੀਗੇਸ਼ਨ ਯਾਨੀ ਕਿ ਕਤਲ ਦੀ ਜਾਂਚ ਜਿਹੜੀ ਆ ਉਹ ਸ਼ੁਰੂ ਹੋਈ ਆ ਸਾਊਥ ਈਸਟ ਫਰੈਜ਼ਨੋ ਦੇ ਇਲਾਕੇ ਦੇ ਵਿੱਚ, ਜਿੱਥੇ ਕਿ ਇੱਕ ਅਪਾਰਟਮੈਂਟ ਦੇ ਵਿੱਚ ਇੱਕ 57 ਸਾਲਾਂ ਦੀ ਔਰਤ ਆ ਉਹ ਉਸ ਦੀ ਲਾਸ਼ ਜਿਹੜੀ ਉਹ ਬਰਾਮਦ ਹੋਈ ਆ। ਵਿਲਾ ਰੋਜ਼ਾ ਅਪਾਰਟਮੈਂਟ ਕੰਪਲੈਕਸ ਜਿਹੜਾ ਵਿਲੋ ਅਤੇ ਲੇਨ ਦੇ ਲਾਗੇ ਹੈਗਾ ਆ, ਉੱਥੇ ਇਹ ਕਥਿਤ ਤੌਰ ਦੇ ਉੱਤੇ ਗੱਲ ਕਹੀ ਜਾ ਰਹੀ ਆ ਵੀ ਉੱਥੇ ਗੋਲੀ ਮਾਰ ਕੇ ਉਸ ਦੀ ਹੱਤਿਆ ਹੋਈ ਆ। ਪੁਲਿਸ ਜਿਹੜੇ ਇਸ ਟਾਈਮ ਜਿਹੜੇ ਕਹਿੰਦੇ ਵੀ ਉਸ ਦੀ ਜਾਂਚ ਜਿਹੜੀ ਉਹ ਕਰ ਰਹੇ ਆ, ਅਤੇ ਪਹਿਲੋਂ ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਘਰ ਦੇ ਵਿੱਚ ਬਰਨਿੰਗ ਸਮੈਲ ਵੀ ਜਿਹੜੀ ਉਹ ਆ ਰਹੀ ਸੀ। ਫਿਰ ਫਾਇਰ ਅਫੀਸ਼ੀਅਲਸ ਉੱਥੇ ਮੌਕੇ ਦੇ ਉੱਤੇ ਸੱਦੇ ਗਏ ਅਤੇ ਫਿਰ ਦੇਖਿਆ ਗਿਆ ਵੀ ਜਿਹੜਾ ਸਟੋਵ ਸੀਗਾ ਉਹ ਔਨ ਪਿਆ ਹੋਇਆ ਸੀਗਾ। ਸੋ ਇਹ ਹੁਣ ਇਸ ਟਾਈਮ ਕਹਿੰਦੇ ਵੀ ਜੇ ਕਿਸੇ ਨੂੰ ਵੀ ਇਸ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਫਰੈਜ਼ਨੋ ਪੁਲਿਸ ਡਿਪਾਰਟਮੈਂਟ ਦੇ ਨਾਲ ਸੰਪਰਕ ਕਰਨ। ਇਸੇ ਤਰ੍ਹਾਂ ਸੈਕਰਾਮੈਂਟੋ ਤੋਂ ਇੱਕ ਖਬਰ ਆ ਰਹੀ ਹੈ। ਸੈਕਰਾਮੈਂਟੋ ਏਰੀਏ ਦੇ ਵਿੱਚ ਕਾਰਮਾਈਕਲ 'ਚ ਇੱਕ ਰੈਸਟੋਰੈਂਟ ਬਰਗਰ IM ਰੈਸਟੋਰੈਂਟ ਜਿਹੜਾ ਆ, ਉੱਥੇ ਕਹਿੰਦੇ ਵੀ ਵੀਤਨਾਮੀਜ਼ ਮੂਲ ਦੀ ਇੱਕ ਬੀਬੀ ਕੰਮ ਕਰਦੀ ਸੀ ਆਪਣੇ ਪੇਰੈਂਟਸ ਦੇ ਲਈ, ਅਤੇ ਉਸ ਨੂੰ ਜਿਹੜੇ ਕਸਟਮਰ ਆਏ ਉਹਨਾਂ ਨੇ ਕਾਫੀ ਗਲਤ ਲੈਂਗੁਏਜ ਵਰਤੀ ਅਤੇ ਕਿਹਾ ਵੀ ਗੈਟ ਬੈਕ ਟੂ ਚਾਈਨਾ। ਸੋ ਸਾਰਾ ਕੁਛ ਇਹ ਕਹਿੰਦੇ ਕੈਮਰੇ ਦੇ ਉੱਤੇ ਰਿਕਾਰਡ ਹੋਇਆ। ਕੈਲੀਫੋਰਨੀਆ ਦੇ ਵਿੱਚ ਏਸ਼ੀਅਨ ਮੂਲ ਦੇ ਲੋਕਾਂ ਦੇ ਅਗੇਂਸਟ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹਨਾਂ ਦਾ ਵਿਰੋਧ ਹੋਇਆ ਜਾਂ ਉਹਨਾਂ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦੇ ਪੁਆਇੰਟ ਕੱਸੇ ਗਏ ਹੈਗੇ ਆ ਅਤੇ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੋਈ ਆ। ACLU ਜਿਹੜੀ ਹੈ ਇਹਦੇ 'ਤੇ ਕਾਫੀ ਵਰਕਆਊਟ ਕਰ ਰਹੀ ਆ। ਕਹਿੰਦੇ ਵੀ ਇਹ ਡਾਟਾ ਕਾਫੀ ਵੱਧ ਰਿਹਾ ਹੈਗਾ ਕਰੋਨਾ ਵਾਇਰਸ ਤੋਂ ਆਉਣ ਤੋਂ ਬਾਅਦ। ਜੀ ਜੀ,
ਤੇ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਦੱਸਿਆ ਹੀ ਆ, ਇੱਦਾਂ ਹੀ ਇੱਕ ਹੋਰ ਥਾਂ ਦੇ ਉੱਤੇ ਹੋਇਆ ਸੀ। ਬਾਅਦ ਜੋ ਜਿਹੜਾ CEO ਸੀਗਾ ਉਸ ਨੇ ਅਸਤੀਫਾ ਦੇ ਦਿੱਤਾ ਸੀਗਾ। ਜੀ ਉਹ ਵੀ ਜਿਹੜਾ ਪੀ ਕੇ ਤੇ ਇੱਦਾਂ ਜਿਹੜੀਆਂ ਉਹ ਗਾਲਾਂ ਕੱਢਣ ਲੱਗਾ ਹੋਇਆ ਸੀਗਾ, ਜਿਹੜੇ ਸਾਈਡ ਤੇ ਬੈਠੀ ਜਿਹੜੀ ਏਸ਼ੀਅਨ ਮੂਲ ਦੀ ਜਿਹੜੀ ਪਰਿਵਾਰ ਸੀ ਉਹਨਾਂ ਨੂੰ, ਤੇ ਉੱਥੇ ਜਿਹੜੀ ਵੇਟਰ ਸੀਗੀ ਉਸਨੇ ਰੋਕਿਆ ਤੇ ਉਸਨੂੰ ਉਦੋਂ ਬਾਹਰ ਕੱਢ ਦਿੱਤਾ ਸੀਗਾ ਰੈਸਟੋਰੈਂਟ ਤੋਂ। ਤੇ ਫਿਰ ਉਸ ਬੰਦੇ ਨੇ ਆਪਣੇ ਜਿਹੜੇ CEO ਦੇ ਅਹੁਦੇ ਤੋਂ ਉਹਨੂੰ ਅਸਤੀਫਾ ਜਿਹੜਾ ਉਹ ਦੇਣਾ ਪਿਆ ਸੀਗਾ। ਬਹੁਤ ਸਾਰੇ ਲੋਕਾਂ ਦੀ ਅਸਲੀ ਜਿਹੜੀ ਨਫ਼ਰਤ, ਨਸਲੀ ਜਿਹੜੀ ਨਫ਼ਰਤ ਆ, ਉਹ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਉਹ ਬਾਹਰ ਆ ਰਹੀ ਆ। ਤੇ ਬਹੁਤ ਹੀ ਮੰਦਭਾਗੀ ਗੱਲ ਆ ਵੀ ਇੱਦਾਂ ਲੋਕ ਇੱਕ ਦੂਜੇ ਦੇ ਬਾਰੇ, ਦੂਜੇ ਨਾਲ ਦੇ ਇਨਸਾਨਾਂ ਦੇ ਬਾਰੇ ਉਹ ਸੋਚ ਰੱਖ ਰਹੇ ਹੈਗੇ ਆ। ਜੀ, ਸੋ ਸਾਡਾ ਸਮਾਂ ਵੀ ਸਮਾਪਤ ਹੈ ਇਸ ਖਬਰਾਂ ਦਾ। ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੇ ਜਾਈਏ, ਜਿੰਨੇ ਵੀ ਇੱਕ ਤਰ੍ਹਾਂ ਨਾਲ ਹੈਲਪ ਹੀ ਆ ਪੰਜਾਬੀ ਰੇਡੀਓ USA ਦੀ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਕਿਤੇ ਵੀ ਦੁਨੀਆ 'ਚ ਹੈਗੇ ਆ, ਪ੍ਰੋਗਰਾਮ ਸੁਣਨਾ ਚਾਹੁੰਦੇ ਆ, ਉਹਨਾਂ ਨੂੰ ਕਹੋ ਪੰਜਾਬੀ ਰੇਡੀਓ USA ਦਾ YouTube ਚੈਨਲ ਸਬਸਕ੍ਰਾਈਬ ਕਰੋ। ਬੜਾ ਈਜ਼ੀ ਆ, ਇਹਦੇ ਕੋਈ ਚਾਰਜਸ ਨਹੀਂ ਹੈਗੇ। ਸਿਰਫ YouTube 'ਤੇ ਜਾ ਕੇ ਤੁਸੀਂ ਪੰਜਾਬੀ ਰੇਡੀਓ USA ਟਾਈਪ ਕਰੋ ਅਤੇ ਉਹਨੂੰ ਕਲਿੱਕ ਕਰਨਾ, ਸਬਸਕ੍ਰਾਈਬ ਕਰ ਲਓ, ਅਤੇ ਤੁਹਾਨੂੰ ਪ੍ਰੋਗਰਾਮ ਵੀ ਸਾਰੇ ਸੁਣਦੇ ਰਹਿਣਗੇ ਅਤੇ ਸਾਡੀ ਜਿਹੜੀ ਹੈ ਮੈਂਬਰਸ਼ਿਪ ਉਹ ਵੀ ਵੱਧਦੀ ਜਾਊਗੀ। ਜੀ ਬਿਲਕੁਲ। ਅਤੇ ਬਾਕੀ ਜੇ ਇਕੱਲਾ ਹੀ ਜਿਹੜਾ ਸੁਣਨਾ ਹੈ, ਵੇਖਣ ਦਾ ਸਮਾਂ ਨਹੀਂ ਹੈ, ਤਾਂ ਪੰਜਾਬੀ ਰੇਡੀਓ USA.com ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਸੁਣ ਸਕਦੇ ਆ। ਪੰਜਾਬੀ ਰੇਡੀਓ USA ਦੀ ਐਪ ਜਿਹੜਾ ਆ ਉਸ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੈਗੇ ਆ। ਉਸ ਦੇ ਵਿੱਚ ਜਿਹੜਾ ਕੋਈ ਪ੍ਰੋਗਰਾਮ ਤੁਹਾਡਾ ਮਿਸ ਵੀ ਹੋ ਜਾਂਦਾ ਅਤੇ ਪੋਡਕਾਸਟ ਜਿਹੜੇ ਆ ਇੱਕ ਪ੍ਰੋਗਰਾਮ ਦੇ ਵਿੱਚ ਹੁਣ ਕਈ ਐਪੀਸੋਡਸ ਜਿਹੜੇ ਆ ਉਹ ਤੁਸੀਂ ਪੁਰਾਣੇ ਵੀ ਜਿਹੜੇ ਉਹ ਸੁਣ ਸਕਦੇ ਹੋ। ਸੋ ਉਹ ਵੀ ਇੱਕ ਨਵੇਂ ਚੇਂਜਸ ਆਪਾਂ ਪੰਜਾਬੀ ਰੇਡੀਓ USA ਦੇ ਐਪ ਦੇ ਵਿੱਚ ਲਿਆਂਦੇ ਹੋਏ ਆ। ਉਮੀਦ ਕਰਦੇ ਹਾਂ ਤੁਹਾਨੂੰ ਜਿਹੜੇ ਉਹ ਠੀਕ ਲੱਗ ਰਹੇ ਹੋਣਗੇ। ਉੱਥੇ YouTube ਨਾਲ ਅਤੇ Facebook ਦੇ ਨਾਲ ਵੀਡੀਓਜ਼ ਨੂੰ ਵੀ ਜਿਹੜਾ ਉੱਥੇ ਲਿੰਕ ਕੀਤਾ ਹੁੰਦਾ, ਤੁਸੀਂ ਉਸ ਦੇ ਜ਼ਰੀਏ ਵੀ ਉੱਥੇ ਦੇਖ ਸਕਦੇ ਹੈਗੇ ਆ। ਸੋ ਜ਼ਰੂਰ ਵੱਧ ਤੋਂ ਵੱਧ ਜਿਹੜਾ ਜੀ ਉਹ ਤੁਸੀਂ ਸਾਥ ਦਿਓ। ਜਿਹੜਾ ਕੋਈ ਡੋਨੇਟ ਕਰਨਾ ਚਾਹੁੰਦਾ ਆ, ਪੰਜਾਬੀ ਰੇਡੀਓ USA ਦੀ ਵੈਬਸਾਈਟ 'ਤੇ ਜਾ ਕੇ ਪੰਜਾਬੀ ਰੇਡੀਓ USA.com 'ਤੇ ਜਾ ਕੇ ਡੋਨੇਟ ਵਾਲੇ ਸੈਕਸ਼ਨ 'ਚ ਜਾ ਕੇ ਉੱਥੇ ਤੁਸੀਂ ਮੰਥਲੀ ਜਾਂ ਵਨ ਟਾਈਮ ਜਿਹੜੀ ਆ ਡੋਨੇਸ਼ਨ ਆ ਉਹ ਤੁਸੀਂ ਉੱਥੇ ਕਰ ਸਕਦੇ ਆ। ਅਤੇ ਜਾਂ ਤੁਸੀਂ ਹੋਰ ਜਾਣਕਾਰੀ ਲੈਣੀ ਆ, ਕਾਲ ਕਰ ਸਕਦੇ ਹੋ 408 722 7698 ਦੇ ਉੱਤੇ। ਅਤੇ ਇੱਥੇ ਹੀ ਸਾਡਾ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਇਸ ਤੋਂ ਬਾਅਦ ਦੇ ਵਿੱਚ ਅਗਲਾ ਪ੍ਰੋਗਰਾਮ ਹੋਵੇਗਾ ਆਤਮਿਕ ਆਨੰਦ 11 ਵਜੇ ਤੱਕ। 11 ਤੋਂ 12:30 ਵਜੇ ਤੱਕ ਪ੍ਰੋਗਰਾਮ ਸੱਜਰੀ ਸਵੇਰ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਵਜੇ ਤੋਂ ਲੈ ਕੇ ਪ੍ਰੋਗਰਾਮ ਜਿਹੜਾ ਹੋਵੇਗਾ ਨਜ਼ਰੀਆ 4 ਵਜੇ ਤੱਕ। ਫਿਰ 4 ਵਜੇ ਪ੍ਰੋਗਰਾਮ ਸਿਹਤ ਸੰਭਾਲ ਦਾ, ਜਿਸ ਦੇ ਵਿੱਚ ਅੱਜ ਜਿਹੜੀਆਂ ਲਾਈਵ ਕਾਲਸ ਜਿਹੜੀਆਂ ਉਹ ਲਈਆਂ ਜਾਣੀਆਂ ਹੁੰਦੀਆਂ, ਮੰਗਲਵਾਰ ਨੂੰ ਜਿਹੜੀਆਂ ਕਾਲਸ ਲਈਆਂ ਜਾਂਦੀਆਂ ਆ। ਫਿਰ 5:40 ਦੇ ਉੱਤੇ ਪ੍ਰੋਗਰਾਮ ਅਪਡੇਟ ਅਮਰੀਕਾ, 6 ਵਜੇ ਗੁਰਬਾਣੀ ਦੇ ਸ਼ਾਮ ਦੇ ਦੀਵਾਨ, 8 ਵਜੇ ਖਬਰ 'ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ, 8:30 ਵਜੇ ਜਿਹੜਾ ਪ੍ਰੋਗਰਾਮ ਫਿਰ ਲੈ ਕੇ ਹਾਜ਼ਰ ਹੋਵਾਂਗੇ ਅਪਡੇਟ ਅਮਰੀਕਾ ਦਾ ਜਿਹੜਾ ਉਹ ਰਿਪੀਟ ਬ੍ਰੌਡਕਾਸਟ ਸ਼ਾਮ ਦੇ ਬੁਲੇਟਿਨ ਦਾ। ਅਤੇ 9 ਵਜੇ ਜਿਹੜਾ ਆ ਉਹ ਆਵੇਗਾ ਸਿੱਖ ਵਿਰਾਸਤ ਸਰਹੱਦੋਂ ਪਾਰ, ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਜਿਹੜੀ ਕਿਤਾਬ ਛਪੀ ਹੋਈ ਹੈ ਡਾਕਟਰ ਦਲਵੀਰ ਪੰਨੂ ਹੋਣਾ ਦੀ। ਉਹਨਾਂ ਦੇ ਉੱਤੇ ਜਿਹੜੀ ਹੈ ਗੱਲਬਾਤ ਚਰਚਾ ਜਿਹੜੀ ਉਹ ਚੱਲ ਰਹੀ ਆ ਸਪਤਾਹਿਕ ਹਫਤਾਵਾਰੀ। ਸੋ ਉਹ ਜਿਹੜੀ ਉਹ ਤੁਸੀਂ ਉਸ ਟਾਈਮ ਦੇ ਉੱਤੇ ਸੁਣੋਗੇ। ਅਤੇ ਇੱਦਾਂ ਹੀ ਜਿਹੜੇ ਪ੍ਰੋਗਰਾਮ ਪੰਜਾਬੀ ਰੇਡੀਓ USA ਚੱਲਦੇ ਰਹਿਣਗੇ, ਇੱਦਾਂ ਹੀ ਜਿਹੜੇ ਉਹ ਤੁਸੀਂ ਜੁੜੇ ਰਹੋ। ਅਤੇ ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ